ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 2 अप्रैल 2018 20 चेत नानकशाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा इस तरह दस दईए व्यूअर्स, जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेल फाइबर केबल इन कैनेडा, roku, जादू बॉक्स, शावा, फेसबुक, ग्लोबल CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ TV 84 ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ, ਮਿਹਰਬਾਨੀ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵੀਕਐਂਡ ਦੀ ਸਾਂਝ ਪਾ ਦਿਓ ਤੇ ਨਾਲ ਹੀ ਜੋ ਅੱਜ ਦਾ ਅਹਿਮ ਇਸ਼ੂ ਹੈਗਾ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਵਿਚਾਰਾਂ ਦਿਓ। ਜੀ ਡਾਕਟਰ ਸਾਹਿਬ, ਦੇਖੋ ਅਸੀਂ ਸ਼ੁੱਕਰਵਾਰ ਦਾ ਪ੍ਰੋਗਰਾਮ ਲਾਈਵ ਨਹੀਂ ਸੀ ਕਰ ਸਕੇ ਜੀ, ਔਰ ਸਾਡੇ ਦਰਸ਼ਕਾਂ ਨੇ ਉਸ ਸਲੋਟ ਦੇ ਵਿੱਚ 8 ਤੋਂ 10 ਦੇ ਜਿਹੜਾ ਉਸ ਤੋਂ ਪਿਛਲੇ ਐਤਵਾਰ ਸ਼ਹੀਦ ਭਗਤ ਸਿੰਘ ਔਰ ਉਹਨਾਂ ਦੇ ਸਾਥੀਆਂ ਦੀ ਯਾਦ 'ਚ ਸਮਾਗਮ ਗੁਰਦੁਆਰਾ ਸਾਹਿਬ ਵਾਲਨਟ 'ਚ ਹੋਇਆ ਜੀ, ਉਸ ਦਾ ਜਿਹੜਾ ਟੈਲੀਕਾਸਟ ਹੋਇਆ ਔਰ ਸਾਨੂੰ ਬਹੁਤ ਸਾਰੀ ਪੋਜ਼ਿਟਿਵ ਇਨਪੁਟ ਆਪਣੇ ਦਰਸ਼ਕਾਂ ਵੱਲੋਂ ਮਿਲੀ ਹੈ। ਨਾਲ ਦੀ ਨਾਲ ਫੇਸਬੁੱਕ ਤੇ ਵੀ ਲਾਈਵ ਚੱਲ ਰਿਹਾ ਸੀ ਜੀ। ਔਰ ਫਰਾਈਡੇ ਦਾ ਪ੍ਰੋਗਰਾਮ ਨਾ ਕਰ ਸਕਣ ਦਾ ਕਾਰਨ ਇਹੀ ਸੀ ਕਿ ਅਸੀਂ ਟਰੈਵਲ ਕਰਨਾ ਸੀ ਕੈਲੀਫੋਰਨੀਆ ਬੇ ਏਰੀਆ ਲਈ। ਸੈਚਰਡੇ ਜਿੱਥੇ ਕਿ ਆਲਮੋਸਟ ਬਹੁਤ ਵੱਡਾ ਇਕੱਠ ਗੁਰਦੁਆਰਾ ਸਾਹਿਬ ਫਰੀਮੌਂਟ 'ਚ ਹੋਇਆ ਔਰ ਵੀਰ ਜਸਪ੍ਰੀਤ ਸਿੰਘ ਲਵਲਾ ਜਿਹੜੇ ਕਿ ਉਸ ਸਾਰੇ ਏਰੀਏ 'ਚ ਹੀ ਨਹੀਂ, ਇਸ ਵੇਲੇ ਨਾਰਥ ਅਮਰੀਕਾ 'ਚ ਔਰ ਪੰਜਾਬ 'ਚ ਵੀ ਬਹੁਤ ਸਾਰੀਆਂ ਥਾਵਾਂ 'ਤੇ ਉਹਨਾਂ ਨੇ ਗੱਤਕੇ ਅਖਾੜੇ ਐਸਟੈਬਲਿਸ਼ ਕੀਤੇ ਨੇ। ਉਹਨਾਂ ਦੇ ਸਪੁੱਤਰ ਦਾ ਆਨੰਦ ਕਾਰਜ ਗੁਰਜੰਟ ਸਿੰਘ ਦਾ ਸੀ ਔਰ ਕਿਉਂਕਿ ਉਹਨਾਂ ਨੇ 20-25 ਸਾਲ 'ਚ ਆਪਣਾ ਬਹੁਤ ਕੁਛ ਜਿਹੜਾ ਹੈ ਉਹ ਪੰਥਕ ਸੇਵਾ 'ਚ ਲਾਇਆ। ਜਦੋਂ ਅਸੀਂ ਬਹੁਤ ਕੁਛ ਕਹਿੰਦੇ ਹਾਂ, ਕਈਆਂ ਲਈ ਤਾਂ ਵੀਕਐਂਡ ਹੀ ਰਹਿ ਗਿਆ, ਪਰ ਉਹ 7 ਦਿਨ ਜਿੱਥੇ ਆਪਣੀ ਕਿਰਤ ਕਰਦੇ ਨੇ ਉੱਥੇ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ, ਜੇ ਮੈਂ 20 ਸਾਲ ਦਾ ਉਹਨਾਂ ਦਾ ਲੇਖਾ ਜੋਖਾ ਕਰਾਂ, ਨੌਜਵਾਨ ਬੱਚੇ ਬੱਚੀਆਂ ਨੂੰ ਗੱਤਕੇ ਰਾਹੀਂ, ਮਾਰਸ਼ਲ ਆਰਟ ਰਾਹੀਂ ਸਿੱਖੀ ਦੇ ਨਾਲ ਵੀ ਜੋੜਿਆ ਜੀ। ਔਰ ਇਹੀ ਕਾਰਨ ਹੈ ਕਿ ਹੁਣ ਸਾਲ ਦੇ ਵਿੱਚ ਜਿੱਥੇ ਕਿਤੇ ਗੱਤਕਾ ਕੰਪੀਟੀਸ਼ਨ ਹੁੰਦਾ ਹੈ, ਇਹਨਾਂ ਦੀਆਂ 20-25 ਟੀਮਾਂ ਸਾਰੇ ਨਾਰਥ ਅਮਰੀਕਾ ਤੋਂ ਉਹਦੇ 'ਚ ਪਾਰਟਿਸਿਪੇਟ ਕਰਦੀਆਂ ਔਰ ਪਿਛਲੇ ਦਿਨਾਂ 'ਚ ਨਿਊਯਾਰਕ 'ਚ ਵੀ ਕੁਝ ਸਮਾਂ ਪਹਿਲਾਂ ਹੋਇਆ ਤੇ ਸਵੇਰੇ 10-11 ਵਜੇ ਤੋਂ ਸ਼ੁਰੂ ਹੋ ਕੇ ਅੱਧੀ ਰਾਤ ਤੱਕ ਜਿਹੜਾ ਹੈ ਉਹ ਇੰਨੀਆਂ ਟੀਮਾਂ ਸੀ ਔਰ ਉਹਨਾਂ ਦੇ ਵਿੱਚ ਜਿਹੜੀ ਚੰਗੀ ਗੱਲ ਹੈ ਵੀ ਬਹੁਤ ਸਾਰੇ ਜਿਹੜੇ ਇੱਥੋਂ ਦੇ ਜੰਮੇ ਪਲੇ ਬੱਚੇ ਨੇ ਔਰ ਮੈਂ ਇਹ ਵੀ ਮਹਿਸੂਸ ਕਰਦਾ ਕਿ ਵੀ ਬੇਸ਼ੱਕ ਅਲਟੀਮੇਟ ਸਾਡੇ ਜੀਵਨ ਦਾ ਮਕਸਦ ਵੀ ਔਰ ਆਧਾਰ ਵੀ ਰੂਹਾਨੀਅਤ ਹੈ, ਬਾਣੀ ਪਾਠ ਹੈ, ਕੀਰਤਨ ਹੈ, ਪਰ ਇੱਥੋਂ ਦੇ ਮਾਹੌਲ 'ਚ ਜਾਂ ਇੱਥੋਂ ਦੇ ਬੱਚੇ ਬੱਚੀਆਂ ਲਈ ਜਿਹੜਾ ਗੱਤਕਾ ਟ੍ਰੈਡੀਸ਼ਨ ਹੈ ਜਾਂ ਜਿਹੜਾ ਇਸ ਕਿਸਮ ਦੇ ਮਾਰਸ਼ਲ ਆਰਟ ਰਾਹੀਂ ਸਿੱਖੀ ਵੱਲ ਮੁੜਨਾ ਇਹ ਜ਼ਿਆਦਾ ਸੰਭਵ ਹੋਇਆ ਜਿੰਨਾ ਕਿ ਮੈਂ ਮਹਿਸੂਸ ਕਰ ਸਕਦਾ ਔਰ ਇਹੀ ਉਸ ਸੈਚਰਡੇ ਦੇ ਇਕੱਠ 'ਚ ਵੀ ਔਰ ਮੈਂ ਐਡਰੈਸ ਕਰਦੇ ਹਾਂ ਜਿੱਥੇ ਆਨੰਦ ਕਾਰਜ ਤੋਂ ਬਾਅਦ ਜਿਹੜਾ ਕੁਛ ਕਹਿਣ ਦਾ ਮੌਕਾ ਹੁੰਦਾ ਹੈ। ਮੈਂ ਕਿਹਾ ਜੀ ਇਹ ਆਨੰਦ ਕਾਰਜ ਤੋਂ ਸਮਾਗਮ ਸ਼ੁਰੂ ਹੋਇਆ ਔਰ ਫਿਰ ਬੀਰ ਰੱਸੀ ਦੀਵਾਨ ਬਣਿਆ ਤੇ ਹੁਣ ਅਲਟੀਮੇਟਲੀ ਖਾਲਿਸਤਾਨ ਦੀ ਪੋਲੀਟੀਕਲ ਰੈਲੀ ਹੈ ਔਰ ਉਹਦੇ ਵਿੱਚ ਸਾਰੇ ਪਾਸਿਓਂ ਜਿਹੜੇ ਅਦਰਵਾਈਜ਼ ਇੱਕ ਦੂਸਰੇ ਨਾਲ ਨਹੀਂ ਵੀ ਸਹਿਮਤ ਹੁੰਦੇ, ਉਹਨਾਂ ਦੇ ਜਿੱਥੇ ਬੇਟੇ ਦਾ ਆਨੰਦ ਕਾਰਜ ਜਿਸ ਬੱਚੀ ਨਾਲ ਹੋਇਆ ਉਹਨਾਂ ਦਾ ਪਰਿਵਾਰ ਵੀ ਫਰੀਮੌਂਟ ਦੇ ਵਿੱਚ ਪਿਛਲੇ 25-30 ਸਾਲ ਤੋਂ ਪੰਥਕ ਪਰਿਵਾਰ ਹੈ ਔਰ ਇੱਕ ਆਦਰਸ਼ ਆਨੰਦ ਕਾਰਜ ਸੀ। ਖਾਲਸਾਈ ਬਾਣਾ 4 ਚਫੇਰੇ ਉਸ ਸਜੇ ਨੌਜਵਾਨ ਬੱਚੇ ਬੱਚੀਆਂ ਔਰ ਬਾਹਰ ਵੀ ਆਨੰਦ ਕਾਰਜ ਤੋਂ ਬਾਅਦ ਵੀ ਕਿੰਨੇ ਘੰਟੇ ਅਖਾੜਾ ਹੀ ਲੱਗਾ ਰਿਹਾ ਗੱਤਕੇ ਦਾ। ਸੋ ਐਤਵਾਰ ਨੂੰ ਗੁਰਦੁਆਰਾ ਸਾਹਿਬ ਮਿਲਪੀਟਸ ਦੀ ਕਮੇਟੀ ਵੱਲੋਂ ਸਪੈਸ਼ਲ ਦੀਵਾਨ ਰੱਖਿਆ ਗਿਆ ਸੀ ਕਿ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦਾ ਕੀ ਯੋਗਦਾਨ ਹੈ ਔਰ ਉਹਦੇ 'ਚ ਸ਼ਹੀਦ ਬੀਬੀਆਂ ਦੇ ਉੱਤੇ ਜ਼ਿਆਦਾ ਫੋਕਸ ਸੀ ਔਰ ਕੁਦਰਤੀ ਸਰਦਾਰ ਅਮਰਦੀਪ ਸਿੰਘ
ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਲੋਸਟ ਹੈਰੀਟੇਜ ਆਫ ਸਿੱਖਸ ਦੇ ਥੱਲੇ ਕਾਫੀ ਰਿਸਰਚ ਕੀਤੀ ਹੈ, ਕਿਉਂਕਿ ਬਹੁਤ ਵਾਰ ਸਾਡਾ ਧਿਆਨ ਉੱਥੇ ਜਿਹੜੇ ਇਤਿਹਾਸਕ ਗੁਰਦੁਆਰਿਆਂ ਤੱਕ ਤਾਂ ਹੁੰਦਾ ਹੈ, ਉਸ ਤੇ ਕਾਫੀ ਚੰਗਾ ਕੰਮ ਇਕਬਾਲ ਕੈਸਰ ਹੋਰਾਂ ਨੇ ਕੀਤਾ ਹੈ, ਇਲਿਆਸ ਘੁੰਮਣ ਨੇ ਕੀਤਾ ਹੈ ਜੀ, ਲੇਕਿਨ ਹੋਰ ਵੀ ਕਿੰਨਾ ਵਿਰਸਾ ਜਿਹੜਾ ਸਿੱਖ ਦੌਰ ਦਾ ਖਿਲ ਰਿਹਾ ਹੋਇਆ ਹੈ, ਔਰ ਉਹਨਾਂ ਨੇ ਉਸ ਕਰਦੂ ਬਾਲਸਤਾਨ ਹੋਏ, ਰੋਹਤਾਸ ਹੋਏ ਔਰ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ, ਔਰ ਉਹਨਾਂ ਦੀਆਂ 2 ਕਿਤਾਬਾਂ ਜਿਹੜੀਆਂ ਕਿ ਇਸ ਦੇ ਉੱਤੇ ਆਈਆਂ, ਸ਼ਾਇਦ 2014 ਦੇ ਵਿੱਚ ਸੀ, ਇੱਕ ਹੁਣ ਪ੍ਰਕਾਸ਼ਿਤ ਹੋਈ ਹੈ ਜੀ। ਸੋ ਉਹ ਵੀ ਟਾਊਨ ਦੇ ਵਿੱਚ ਸਨ। ਸੋ ਉਹਨਾਂ ਨੇ ਇੱਕ ਪ੍ਰੈਜੈਂਟੇਸ਼ਨ ਜਿਹੜੀ ਸੈਮੀਨਾਰ ਫਾਰਮੈਟ ਸੀ ਉਹ ਉਹਨਾਂ ਨੇ ਦਿੱਤੀ, ਜਿਹਦੇ 'ਚ ਉਹਨਾਂ ਨੇ ਦੱਸਿਆ ਕਿ ਕਿਵੇਂ ਪਾਕਿਸਤਾਨ ਦੀ ਹਕੂਮਤ ਵੀ ਔਰ ਪਾਕਿਸਤਾਨ ਦੇ ਲੋਕ ਵੀ ਕਿਵੇਂ ਉਹਨਾਂ ਨੇ ਫੁੱਲੀ ਕੋਆਪਰੇਟ ਕੀਤਾ ਉਸ ਪ੍ਰੋਜੈਕਟ ਨੂੰ ਜਿਹੜਾ ਸਕਸੈਸਫੁਲ ਕਰਨ ਦੇ ਵਿੱਚ, ਔਰ ਉਹਨਾਂ ਦੀ ਚਾਹਨਾ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਜਿਨ੍ਹਾਂ ਦੀ ਇਹ ਸਾਰੀ ਪਿਤਰੀ ਭੂਮੀ ਰਹੀ ਹੈ ਜੀ, ਪਾਕਿਸਤਾਨ ਦਾ ਔਰ ਲੋਕਾਂ ਦੀ ਆਪਸੀ ਸਾਂਝ ਦੇ ਬੌਂਡ ਜਿਹੜੇ ਕਿ ਸਾਂਝਾ ਵਿਰਸਾ ਹੈ। ਉਹਨਾਂ ਨੇ ਕਿਹਾ ਜੀ ਇਹ ਵਿਰਸਾ ਭਾਵੇਂ ਅਸੀਂ ਸਿੱਖ ਵਿਰਸਾ ਕਹਿੰਦੇ ਹਾਂ ਕਿਉਂਕਿ ਸਿੱਖ ਰਾਜ ਨਾਲ ਜਾਂ ਸਾਡੇ ਪੁਰਖਿਆਂ ਨੇ ਦਿੱਤਾ, ਪਰ ਇਹ ਸਾਡਾ ਸਾਂਝਾ ਵਿਰਸਾ ਜਿਹਦੇ ਵਿੱਚ ਮੁਸਲਮਾਨ ਵੀ ਹੈ, ਹਿੰਦੂ ਵੀ ਹੈ, ਔਰ ਉਸ ਦੇ ਉੱਤੇ ਉਹਨਾਂ ਨੇ ਕਾਫੀ ਮਿਹਨਤ ਕੀਤੀ ਜੀ। ਔਰ ਉਹਨਾਂ ਦਾ ਆਪਣਾ ਉਹ ਸਿੰਗਾਪੁਰ ਦੇ ਰਹਿਣ ਵਾਲੇ ਨੇ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਈਸਟ ਕੋਸਟ ਤੇ ਜੇ ਉਹਨਾਂ ਦਾ ਆਉਣ ਦਾ ਪ੍ਰੋਗਰਾਮ ਹੋਇਆ ਤੇ ਅਸੀਂ TV 84 ਲਈ ਉਹਨਾਂ ਨੂੰ ਇੰਟਰਵਿਊ ਵੀ ਕਰਾਂਗੇ। ਸੋ ਉਸ ਤੋਂ ਬਾਅਦ ਸਾਡੀ ਆਲਮੋਸਟ ਜਿਹੜੀ ਹੈ ਉਹ 40-45 ਮਿੰਟ ਦੀ ਪ੍ਰੈਜੈਂਟੇਸ਼ਨ ਸੀ, ਜਿਹੜੀ ਨਾਲ ਦੀ ਨਾਲ ਪੰਜਾਬੀ ਰੇਡੀਓ USA ਔਰ ਉਹਨਾਂ ਦੇ ਆਪਣਾ ਵੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਲਾਈਵ ਪ੍ਰੋਗਰਾਮ ਜਾਂਦੇ ਨੇ ਜੀ। ਔਰ ਇਹ ਸਾਡਾ ਜਿਹੜਾ ਐਤਵਾਰ ਦਾ ਸੀ, ਔਰ ਮੰਡੇ ਅੱਜ ਸਵੇਰੇ ਜਿਹੜਾ 7 ਵਜੇ ਫਲਾਈਟ ਸੀ, 5 ਵਜੇ 에ਅਰਪੋਰਟ ਤੇ ਸੀ ਅਸੀਂ ਜੀ। ਔਰ ਬੜੇ ਵਧੀਆ ਬੇ ਏਰੀਏ ਦੇ ਵੈਦਰ ਚੋਂ ਨਿਕਲੇ, ਔਰ ਉੱਥੋਂ ਹੀ ਸੀ ਕਿ ਜੀ ਸਨੋ ਹੋ ਰਹੀ ਹੈ, ਲੇਕਿਨ ਵੈਸੇ 5:30 ਵਜੇ ਤੱਕ ਸਨੋ ਹੋ ਗਈ ਜੀ। ਔਰ ਅਸੀਂ ਨਿਕਲ ਕੇ JFK 에ਅਰਪੋਰਟ ਤੋਂ ਸਟੂਡੀਓ ਚ ਆ ਗਏ, ਵੈਲਕਮ ਬੈਕ ਕਚਹਿਰੀ ਚ ਆ ਗਏ ਜੀ। ਜਿਹੜੀਆਂ ਡਿਵੈਲਪਮੈਂਟਸ ਹਾਲਾਂਕਿ ਟਰੈਵਲ ਕਰਦੇ ਆ ਉਵੇਂ ਤੁਹਾਨੂੰ ਵੱਜ ਕੇ ਮੋਨੀਟਰ ਕਰਨ ਦਾ ਮੌਕਾ ਤੇ ਨਹੀਂ ਮਿਲਦਾ, ਕਿਉਂਕਿ ਬਹੁਤ ਸਾਰੇ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਵਿਚਾਰ ਚਰਚਾ ਹੁੰਦੀ ਹੈ ਜੀ। ਔਰ ਸਟਾਕਟਨ ਦੇ ਵਿੱਚ ਕਿਉਂਕਿ ਆਉਣ ਵਾਲੇ ਜਿਹੜਾ 15 ਵਾਲਾ ਅਪ੍ਰੈਲ ਵਾਲਾ ਐਤਵਾਰ ਹੈ, ਉਹਨਾਂ ਦਾ ਨਗਰ ਕੀਰਤਨ ਹੈ, ਉਸ ਨਾਲ ਸੰਬੰਧਿਤ ਵੀ ਔਰ ਹੋਰ ਵੀ ਬਹੁਤ ਸਾਰੇ ਵੀਰ ਭੈਣਾਂ ਆਏ ਹੋਏ ਸਨ ਜੀ। ਲੇਕਿਨ ਮੈਂ ਇਸ ਗੱਲ ਦੇ ਉੱਤੇ ਨਜ਼ਰ ਰੱਖੀ ਹੋਈ ਸੀ ਕਿ ਕਿਵੇਂ ਭਾਰਤ ਭਰ ਦੇ ਵਿੱਚ ਜਿਹੜਾ ਦਲਿਤ ਐਂਗਰ ਹੈ ਉਹ ਪੂਰੇ ਜੋਬਨ ਤੇ ਹੈ ਇਸ ਵੇਲੇ, ਔਰ ਉਸ ਦਾ ਇਜ਼ਹਾਰ ਥਾਂ ਥਾਂ ਹੋਇਆ। ਔਰ ਸਾਡੇ ਲਈ ਵੀ, ਕਿਉਂਕਿ ਆਉਣ ਵਾਲਾ ਵੀ ਵੀਕਐਂਡ ਸਾਡੇ ਲਈ ਅਹਿਮ ਹੈ, ਕਿਉਂਕਿ ਆਉਂਦੇ ਸੈਚਰਡੇ ਵਾਸ਼ਿੰਗਟਨ DC ਕੈਪੀਟਲ ਹਿੱਲ ਦੇ ਉੱਤੇ ਜਿਹੜਾ ਫਰੀडम ਮਾਰਚ 2 ਸਾਲ ਪਹਿਲਾਂ ਸ਼ੁਰੂ ਹੋਇਆ ਉਹ ਇਸ ਸੈਚਰਡੇ ਹੈ। ਔਰ ਉਸ ਦੇ ਲਈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਕਾਫੀ ਐਫਰਟ ਕੀਤਾ ਜਾ ਰਿਹਾ ਹੈ। ਫਰਾਈਡੇ ਕਿਉਂਕਿ ਮੇਰਾ ਜਾਣ ਦਾ ਪ੍ਰੋਗਰਾਮ ਕੈਲੀਫੋਰਨੀਆ ਪਹਿਲਾਂ ਦਾ ਬਣਿਆ ਹੋਇਆ ਸੀ, ਪਰ ਵਾਸ਼ਿੰਗਟਨ ਤੋਂ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਸਵਿੰਦਰ ਸਿੰਘ ਔਰ ਵੀਰ ਪਵਨ ਸਿੰਘ ਜੀ ਉਹ ਸਾਡੇ ਸਟੂਡੀਓ ਆਏ ਸ਼ਾਮ ਨੂੰ, ਔਰ ਇੱਕ ਪੈਨਲ ਡਿਸਕਸ਼ਨ 1 ਘੰਟੇ ਦੀ ਜਿਹੜੀ ਕਿ ਉਹਨਾਂ ਨੇ ਇੱਥੇ ਰਿਕਾਰਡ ਕਰਵਾਈ। ਉਸ ਨੂੰ ਸੰਡੇ ਬੇਸ਼ੱਕ ਚਲਾਇਆ, ਪਰ ਇਹ ਬਹੁਤ ਸਾਰਿਆਂ ਦੀ ਡਿਮਾਂਡ ਸੀ ਕਿ ਵੱਡੀ ਆਡੀਅנס ਤੱਕ ਪਹੁੰਚਦਾ ਕਰਨ ਲਈ ਉਸ ਨੂੰ ਰਿਪੀਟ ਕੀਤਾ ਜਾਏ। ਸੋ ਅੱਜ ਦੇ 9 ਤੋਂ 10 ਵਾਲੇ ਸਲੋਟ ਦੇ ਵਿੱਚ ਜਿਹੜੀ ਪੈਨਲ ਡਿਸਕਸ਼ਨ ਹੈ ਇਹਨਾਂ 4 ਵੀਰਾਂ ਦੇ ਨਾਲ, ਔਰ ਫੋਕਸ ਜਿਹੜਾ ਹੈ ਉਹ ਜਿੱਥੇ ਫਰੀडम ਮਾਰਚ ਹੈ ਉੱਥੇ ਨਾਲ ਦੀ ਨਾਲ ਓਵਰਆਲ ਜਿਹੜੇ ਚੈਲੰਜਸ ਪੰਥ ਦੇ ਸਾਹਮਣੇ ਨੇ, ਔਰ ਕਿਵੇਂ ਸਾਨੂੰ ਟੁਗੈਦਰਨੈਸ ਦੇ ਨਾਲ, ਔਰ ਖਾਸ ਤੌਰ ਤੇ ਡਾਇਸਪੋਰਾ ਸਿੱਖ ਜਿਨ੍ਹਾਂ ਦੀ ਤਾਕਤ ਨੂੰ ਅੱਜ ਇੰਡੀਅਨ ਹਕੂਮਤ ਉਹਨਾਂ ਦੀਆਂ ਏਜੰਸੀਆਂ ਵੀ ਚੰਗੀ ਤਰ੍ਹਾਂ ਸਮਝਦੀਆਂ ਨੇ, ਔਰ ਉਹਨਾਂ ਨੇ ਕਿਵੇਂ ਨੈਗੇਸ਼ਨ ਸ਼ੁਰੂ ਕੀਤੀ ਜਸਟਿਨ ਟਰੂਡੋ ਦੀ ਵਿਜ਼ਿਟ, ਫਿਰ ਜਗਮੀਤ ਸਿੰਘ ਉਹਨਾਂ ਨੂੰ ਟਾਰਗੇਟ ਕਰਕੇ। ਸੋ ਮੈਂ ਇਹ ਗੁਜ਼ਾਰਿਸ਼ ਵੀ ਕਰਾਂਗਾ ਕਿ ਦਰਸ਼ਕ ਟਿਊਨ ਇਨ ਰਹਿਣ ਔਰ ਇਸ ਇੰਟਰਵਿਊ ਨੂੰ ਜਿਹੜੀ ਪੈਨਲ ਡਿਸਕਸ਼ਨ ਹੈ 9 ਤੋਂ 10 ਤੱਕ ਉਹਨੂੰ ਜ਼ਰੂਰ ਦੇਖਣ। ਬੇਸ਼ੱਕ ਜੋ ਕੁਛ ਇਸ ਵੇਲੇ ਚੱਲ ਰਿਹਾ, ਜਦੋਂ ਅਸੀਂ ਇਹ ਗੱਲਬਾਤ ਵੀ ਕਰ ਰਹੇ ਹਾਂ ਭਾਰਤ ਦੇ ਬਹੁਤ ਸਾਰੇ ਸੂਬਿਆਂ 'ਚ, ਜਿਨ੍ਹਾਂ 'ਚ ਖਾਸ ਤੌਰ ਤੇ
ਜਿੱਥੇ ਬੀਜੇਪੀ ਦੀਆਂ ਹਕੂਮਤਾਂ ਨੇ ਉੱਥੇ ਵਰਸਟ ਫਾਰਮ 'ਚ, ਉਹ ਯੂਪੀ ਹੋਏ, ਰਾਜਸਥਾਨ ਹੋਏ, ਮੱਧ ਪ੍ਰਦੇਸ਼ ਹੋਏ, ਬਹੁਤ ਜ਼ਿਆਦਾ ਹਿੰਸਾ ਹੋਈ ਹੈ। ਦਲਿਤ ਭਾਈਚਾਰੇ ਵੱਲੋਂ ਜਿਹੜੇ ਪ੍ਰੋਟੈਸਟ ਬਹੁਤ ਸਾਰੀਆਂ ਥਾਵਾਂ ਤੇ ਪੀਸਫੁਲ ਜੀ, ਲੇਕਿਨ ਜਿਵੇਂ ਗਵਾਲੀਅਰ ਦੇ ਵਿੱਚ ਜਾਂ ਦੂਜੇ ਅਸੀਂ ਦੇਖਦੇ ਹਾਂ ਕਿ ਪੀਸਫੁਲ ਪ੍ਰੋਟੈਸਟ ਦੇ ਪਿੱਛੇ ਕੋਈ ਆ ਕੇ ਬੰਦੂਕ ਲੈ ਕੇ ਜਿਹੜਾ ਗੋਲੀ ਚਲਾ ਰਿਹਾ। ਸੋ ਜ਼ਾਹਰ ਹੈ ਕਿ ਉਹਨਾਂ ਦੀਆਂ ਧਿਰਾਂ ਨੇ ਜਿਨ੍ਹਾਂ ਦੇ ਵਿੱਚ ਮਾਇਆਵਤੀ ਬਹੁਜਨ ਸਮਾਜ ਪਾਰਟੀ ਔਰ ਡਾਕਟਰ BR ਅੰਬੇਦਕਰ ਦੇ ਗ੍ਰੈਂਡਸਨ, ਉਹ ਵੀ ਅੰਬੇਦਕਰ ਨਾਂ ਲਿਖਦੇ ਨੇ, ਉਹਨਾਂ ਨੇ ਵੀ ਕਿਹਾ ਵੀ ਇਹ ਹੋਰ ਐਲੀਮੈਂਟ ਨੇ ਜਿਹੜੇ ਹਿੰਸਾ ਕਰ ਰਹੇ ਨੇ ਜੀ। ਔਰ ਇਹ ਵੀ ਬਹੁਤ ਸਾਰਿਆਂ ਨੇ ਕਿਹਾ ਕਿ ਜੀ ਇੰਡੀਅਨ ਏਜੰਸੀਜ਼ ਔਰ ਸਿਕਿਉਰਿਟੀ ਆਪਰੇਟਸ ਕਾਟ ਅਨਅਵੇਅਰ, ਕਿ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਵੀ ਕੀ ਹੋ ਗਿਆ। ਲੇਕਿਨ ਜਿਹੜੀਆਂ ਲੇਟੈਸਟ ਖਬਰਾਂ ਨੇ ਭਾਰਤ ਬੰਦ ਦਾ ਕਿਉਂਕਿ ਸੱਦਾ ਸੀ ਔਰ ਉਹਦੇ ਵਿੱਚ ਜਿਹੜੇ ਕਲੈਸ਼ ਹੋਏ ਨੇ, ਗੋਲੀ ਚੱਲੀ ਹੈ, ਪੁਲਿਸ ਨੇ ਬੜੀ ਮਰਸੀਲੈਸਲੀ ਲਾਠੀ ਚਾਰਜ ਕਰਕੇ ਬਹੁਤ ਸਾਰੇ ਸੈਂਕੜਿਆਂ ਨੂੰ ਜ਼ਖਮੀ ਕੀਤਾ ਹੈ, ਹਜ਼ਾਰਾਂ ਫੜੇ ਨੇ। ਲੇਟੈਸਟ ਖਬਰਾਂ ਮੁਤਾਬਕ ਹੈ ਕਿ ਭਾਰਤ ਬੰਦ ਦੇ ਇਹਨਾਂ ਕਲੈਸ਼ਸ ਦੇ ਵਿੱਚ 9 ਬੰਦੇ ਮਾਰੇ ਗਏ ਨੇ। ਮੱਧ ਪ੍ਰਦੇਸ਼, ਯੂਪੀ, ਰਾਜਸਥਾਨ ਵਰਸਟ ਹਿੱਟ। ਔਰ ਇਹ ਸਾਰੇ ਦਾ ਜਿਹੜਾ ਬੇਸ਼ੱਕ ਮੁੱਢਲਾ ਕਾਰਨ ਤਾਂ ਇਹੀ ਦਿੱਤਾ ਜਾ ਰਿਹਾ ਹੈ ਕਿ ਕਿਉਂਕਿ ਸੁਪਰੀਮ ਕੋਰਟ ਨੇ ਆਪਣੇ ਇੱਕ ਹਾਲੀਆ ਫੈਸਲੇ ਦੇ ਵਿੱਚ ਇਹ ਕਿਹਾ ਕਿ ਜਿਹੜਾ ਇੱਕ 1999 ਦੇ ਵਿੱਚ ਐਕਟ ਬਣਿਆ ਸੀ, ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਪ੍ਰੀਵੈਂਸ਼ਨ ਆਫ ਐਟਰੋਸਿਟੀਜ਼ ਐਕਟ 1989 ਜੀ, ਤੇ ਉਹਦੇ ਚ ਜ਼ਾਹਰ ਹੈ ਕਿ ਜੇ ਕਿਸੇ ਦੇ ਲਈ ਕੋਈ ਜਾਤੀ ਸੂਚਕ ਸ਼ਬਦ ਦਾ ਇਸਤੇਮਾਲ ਕੀਤਾ ਜਾਏ, ਜਿਵੇਂ ਸਾਡੀ ਇਹ ਵਰਣ ਆਸ਼ਰਮ ਮੰਨੂ ਦੀ ਬਣਾਈ ਇਸ ਸਭ ਤੋਂ ਵਰਸਟ ਫਾਰਮ ਹਿਊਮਨ ਅਪਾਰਥਾਈਡ ਦੀ, ਔਰ ਉਹਦੇ ਚ ਅੱਜ ਵੀ ਸਾਡੀਆਂ ਜ਼ਬਾਨਾਂ ਤੇ ਕਿਵੇਂ ਗਲਤ ਸ਼ਬਦ ਆਉਂਦੇ ਨੇ। ਔਰ ਉਹ ਇਸ ਐਕਟ ਨੇ ਥੋੜਾ ਜਿਹਾ ਇਹ ਠੱਲ ਪਾਈ ਸੀ ਕਿ ਹੁਣ ਕਈ ਵਾਰ ਨੌਕਰੀਆਂ ਦੇ ਵਿੱਚ ਜਾਂ ਅਦਰਵਾਈਜ਼ ਜਿਹੜੇ ਨੇ ਉਹਨਾਂ ਨੂੰ ਅਫਸਰ ਹੀ ਜਿਹੜੇ ਨੇ ਉਸ ਕਿਸਮ ਦੇ ਨੀਚ ਸ਼ਬਦਾਂ ਦੇ ਨਾਲ ਐਡਰੈਸ ਕਰਦੇ ਨੇ, ਤੇ ਇਹਦੇ ਥੱਲੇ ਸੀ ਕਿ ਇੱਕਦਮ ਕੇਸ ਰਜਿਸਟਰ ਹੋ ਕੇ ਅਰੈਸਟ ਹੁੰਦੀ ਸੀ। ਔਰ ਦੂਸਰਾ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਜਿਹੜਾ ਉਹ ਰਿਵਰਸ ਸਟੈਂਡ ਲੈਂਦੇ ਕਿਹਾ ਜੀ ਨਹੀਂ, ਜਦੋਂ ਇਹ ਕੋਈ ਚਾਰਜ ਲਾਏਗਾ ਕਿ ਵੀ ਮੇਰੇ ਲਈ ਜਾਤੀ ਸੂਚਕ ਜਾਂ ਨਫ਼ਰਤ ਭਰੀ ਗੱਲ ਕਹੀ ਗਈ ਹੈ, ਉਸ ਦੀ ਪਹਿਲਾਂ ਇਨਵੈਸਟੀਗੇਸ਼ਨ ਹੋਏਗੀ, ਪੁਲਿਸ ਇਨਵੈਸਟੀਗੇਟ ਕਰੇਗੀ, ਫਿਰ ਉਹਨੂੰ ਚਾਰਜ ਕੀਤਾ ਜਾਏਗਾ। ਸੋ ਜ਼ਾਹਰ ਹੈ ਕਿ ਜਿਹੜੀ ਪੁਲਿਸ, ਜਦੋਂ ਅਸੀਂ ਆਮ ਹਾਲਤ 'ਚ ਦੇਖਦੇ ਹਾਂ ਕਿਤੇ ਕਤਲ ਹੁੰਦਾ ਹੈ, ਮਾਈਨੋਰਟੀ ਨਾਲ ਸੰਬੰਧਿਤ ਬੰਦਾ ਹੋਏ ਜਾਂ ਦਲਿਤ ਭਾਈਚਾਰੇ ਨਾਲ, ਉਹਦੀ ਰਿਪੋਰਟ ਨਹੀਂ ਲਿਖਦਾ। ਇਹਦਾ ਮਤਲਬ ਇਹ ਹੈ ਕਿ ਇਸ ਐਕਟ ਦੇ ਥੱਲੇ ਜਿਹੜਾ ਮਾੜਾ ਮੋਟੀ ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਸੇਫਟੀ ਨਜ਼ਰ ਆਉਂਦੀ ਸੀ ਕਿ ਜੀ ਚਲੋ ਸਾਡਾ ਜਨਤਕ ਤੌਰ ਤੇ ਅਪਮਾਨ ਨਹੀਂ ਹੋਏਗਾ, ਉਸ ਨੂੰ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਬਹੁਤ ਵਾਰੀ ਇਹ ਜਦੋਂ ਇਹ ਆਇਆ ਬਹੁਤਿਆਂ ਨੂੰ ਕੋਈ ਬਹੁਤਿਆਂ ਦਾ ਧਿਆਨ ਵੀ ਨਹੀਂ ਗਿਆ, ਔਰ ਸ਼ਾਇਦ ਬਹੁਤ ਸਾਰਿਆਂ ਨੂੰ ਇਹ ਵੀ ਲੱਗਦਾ ਹੋਣਾ ਵੀ ਇੰਨਾ ਕੀ ਹੋ ਗਿਆ ਵੀ ਸਾਰਾ ਭਾਰਤ ਹੀ ਸੜਨ ਲੱਗ ਗਿਆ ਕਿ ਸਾਰਾ ਦਲਿਤ ਵਰਗ ਜਿਹੜਾ ਉੱਠ ਕੇ ਖਲੋ ਗਿਆ। ਅਸੀਂ ਪੰਜਾਬ 'ਚ ਵੀ ਦੇਖਦੇ ਹਾਂ, ਬੇਸ਼ੱਕ ਇਸ ਪੱਖੋਂ ਪੰਜਾਬ ਸਰਕਾਰ ਬਾਕੀਆਂ ਨਾਲੋਂ ਜ਼ਿਆਦਾ ਅਲਰਟ ਸੀ। ਉਹਨਾਂ ਨੇ ਅਪੀਲ ਵੀ ਕੀਤੀ ਸੀ ਦਲਿਤ ਭਾਈਚਾਰਿਆਂ ਨੂੰ, ਸਿਕਿਉਰਿਟੀ ਦੇ ਪ੍ਰਬੰਧ ਵੀ ਕੀਤੇ ਸੀ, ਔਰ ਚੰਗੀ ਗੱਲ ਹੈ ਅਕਾਲੀ ਦਲ ਔਰ ਦੂਸਰੀਆਂ ਸਿੱਖ ਜਥੇਬੰਦੀਆਂ ਨੇ ਵੀ ਹਮਾਇਤ ਕੀਤੀ, ਕਿਉਂਕਿ ਜਿਹੜੀ ਇਹਨਾਂ ਦੀ RSS ਦੀ ਖੇਡ ਹੁੰਦੀ ਹੈ, ਇਹਨਾਂ ਨੇ ਪਤਾ ਨਹੀਂ ਕਿਸ ਫੈਕਟਰ ਨੂੰ ਕਿਹਦੇ ਅਗੇਂਸਟ ਬਦਲ ਦੇਣੇ। ਔਰ ਮੈਂ ਇਸ ਤੋਂ ਪਹਿਲਾਂ ਕਿਉਂਕਿ ਇਹ ਜਿਹੜੀਆਂ ਹੁਣ ਇਸ ਨੂੰ ਉਸ ਸੁਪਰੀਮ ਕੋਰਟ ਦੇ ਫੈਸਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ, ਔਰ ਸੈਂਟਰ ਗਵਰਨਮੈਂਟ ਨੇ ਪਹਿਲਾਂ ਵੀ ਉਸ ਕੇਸ ਦੇ ਮਾਮਲੇ 'ਚ ਕੋਈ ਕਾਨੂੰਨੀ ਆਪਣੀ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਕਿਉਂਕਿ ਉਹ ਚਾਹੁੰਦੇ ਸੀ ਕਿ ਇਹ ਜਿਹੜਾ ਇਸ ਕਿਸਮ ਦਾ ਹੋਏ। ਹੁਣ ਉਹਨਾਂ ਨੇ ਰਿਵਿਊ ਪੈਟੀਸ਼ਨ ਫਾਈਲ ਕੀਤੀ ਹੈ, ਪਰ ਇਹਦੇ ਪਿਛੋਕੜ 3-4 ਘਟਨਾਵਾਂ ਜਿਹੜੀਆਂ ਮੀਡੀਆ ਦੇ ਵਿੱਚ ਆਈਆਂ, ਔਰ ਪਿਛਲੇ 4 ਸਾਲ 'ਚ ਜਦੋਂ ਤੋਂ ਮੋਦੀ ਦੇ ਕੋਲ ਪਾਵਰ ਆਈ ਹੈ ਜਾਂ RSS ਦੇ ਕੋਲ ਪਾਵਰ ਆਈ ਹੈ, ਜੋ ਹਾਲ ਇੱਕ ਪਾਸੇ ਤਾਂ ਮੁਸਲਮਾਨ ਈਸਾਈ ਉਹ ਤਾਂ ਟਾਰਗੇਟ ਕੀਤੇ ਹੀ ਨੇ, ਅਸੀਂ ਜ਼ਿਕਰ ਕਰਦੇ ਹਾਂ ਉਹਦੇ ਲਈ ਤਾਂ ਆਦਿੱਤਿਆਨਾਥ ਯੋਗੀ ਦਾ ਫਾਈਨਲ ਜਿਹੜਾ ਹੁਣ ਇਸ ਕਿਸਮ ਦਾ ਲਾਅ ਵੀ ਜਿਹੜਾ ਉਹ ਬਣਾ ਦਿੱਤਾ ਗਿਆ, ਜਿਹਦੇ ਥੱਲੇ 180 ਦਿਨ 6 ਮਹੀਨੇ ਬਿਨਾਂ ਕੋਈ ਜਿਹੜਾ ਉਹ ਚਾਰਜ ਫਾਈਲ ਕੀਤੇ ਜੇਲ੍ਹ 'ਚ ਰੱਖਿਆ ਜਾ ਸਕਦਾ ਹੈ, ਪ੍ਰਾਪਰਟੀ ਨੂੰ ਕਨਫਿਸਕੇਟ ਕੀਤਾ ਜਾ ਸਕਦਾ ਹੈ, ਜਿਹਦੇ ਤੇ ਮਰਜ਼ੀ ਪੁਲਿਸ ਵਾਲੇ ਕੋਲ ਜਿਹਨੂੰ ਮਰਜ਼ੀ
ਗੋਲੀ ਮਾਰਨ ਦਾ ਹੱਕ ਦੇ ਦਿੱਤਾ ਹੈ। ਜੀ ਲੇਕਿਨ ਇਸ ਸਭ ਦੇ ਬਾਵਜੂਦ ਜਿਹੜਾ ਦਲਿਤ ਵਰਗ ਦੇ ਉੱਤੇ ਵੀ ਇਹਨਾਂ 4 ਸਾਲਾਂ 'ਚ ਕੋਈ ਘੱਟ ਨਹੀਂ ਗੁਜ਼ਰੀ ਹੈ। ਉਹ ਊਨੇ ਵਾਲਾ ਮਾਮਲਾ ਹੋਏ, ਗੁਜਰਾਤ ਦੇ ਵਿੱਚ ਵਾਪਰਿਆ ਹੋਏ, ਉਹ ਕਨਈਆ ਲਾਲ ਦਾ ਮਾਮਲਾ ਹੋਏ, ਉਹ ਹੈਦਰਾਬਾਦ ਯੂਨੀਵਰਸਿਟੀ ਦੇ ਉਸ ਸਟੂਡੈਂਟ ਦਾ ਸੁਸਾਈਡ ਜਾਂ ਮਰਡਰ ਹੋਏ, ਜੀ ਔਰ ਜਿਸ ਅੰਦਾਜ਼ ਦੇ ਵਿੱਚ ਜਿਵੇਂ ਥਾਂ ਥਾਂ ਤੇ ਦਲਿਤਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਪਰ 3-4 ਘਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਕਿ ਵੀ ਕੇਰਲਾ ਦੇ ਵਿੱਚ ਇੱਕ ਐਜ਼ਾਵਾ ਕਮਿਊਨਿਟੀ ਦੇ ਬੰਦੇ ਨੇ ਆਪਣੀ ਡਾਟਰ ਨੂੰ ਮਾਰ ਦਿੱਤਾ ਹੈ ਕਿਉਂਕਿ ਉਹ ਇੱਕ ਦਲਿਤ ਦੇ ਨਾਲ ਵਿਆਹ ਕਰਨਾ ਚਾਹੁੰਦੀ ਸੀ। ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਠਾਕਰਾਂ ਦਾ ਪਿੰਡ ਹੈ, ਉਹਨਾਂ ਨੇ ਜਿਹੜਾ ਇੱਕ ਦਲਿਤ ਜਿਹੜਾ ਕਿ ਵਿਆਹ ਦੇ ਲਈ ਘੋੜੀ ਜਿਹਨੇ ਲਈ ਹੈ ਔਰ ਉਹ ਉੱਥੋਂ ਜਾਣਾ ਚਾਹੁੰਦਾ ਹੈ ਆਪਣਾ ਜਿਹੜਾ ਬ੍ਰਾਈਡ ਗਰੂਮ ਬਣ ਕੇ ਘੋੜੀ ਤੇ ਚੜ੍ਹ ਕੇ, ਜਿਵੇਂ ਵਿਆਹਾਂ ਦੇ ਸ਼ਗਨ ਨੇ, ਪਰ ਉਹਨਾਂ ਨੇ ਦਲਿਤ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਤੁਹਾਨੂੰ ਹੱਕ ਬਿਲਕੁਲ ਨਹੀਂ ਦੇ ਸਕਦੇ। ਔਰ ਇਹਦੇ ਲਈ ਉਹਨੇ SP SSP DIG ਸਾਰਿਆਂ ਨੂੰ ਲਿਖਿਆ। ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਪਹਿਲਾਂ ਇਹ ਦੇਖ ਰਹੇ ਹਾਂ। ਉਹਨਾਂ ਨੇ ਕਿਹਾ ਜੀ ਨਾ ਇਸ ਰਾਊਟ ਤੇ ਤਾਂ ਕਦੇ ਇੱਥੋਂ ਦਲਿਤ ਨੂੰ ਹੱਕ ਹੀ ਨਹੀਂ ਹੈ ਔਰ ਇਹ ਕਿ ਉਹ ਘੋੜੀ ਤੇ ਚੜ੍ਹ ਸਕੇ। ਔਰ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਅਪਰ ਕਾਸਟ ਮਰਾਠਿਆਂ ਨੇ ਇਹ ਜਿਹੜੀ ਉਹਨਾਂ ਦੀ ਸੰਸਥਾ ਨੇ ਕਿਹਾ ਜੀ ਜੇ ਸੁਪਰੀਮ ਕੋਰਟ ਨੇ ਹੁਣ ਜਿਹੜਾ ਫੈਸਲਾ ਦਿੱਤਾ ਉਹਦਾ ਰਿਵਿਊ ਕਰਕੇ ਉਹਨੂੰ ਬਦਲਿਆ ਤੇ ਜਿਹੜੇ ਨੇ ਹਿੰਸਕ ਪ੍ਰੋਟੈਸਟ ਹੋਣਗੇ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਸਾਊਥ ਦੇ ਵਿੱਚ ਵੀ ਇਹ ਸਾਰਾ ਪਾਰਟ ਇਸ ਕਿਸਮ ਦੀ ਸੰਸਥਾ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਇਹ ਸਾਰਾ ਕਿਵੇਂ ਹੋਏਗਾ। ਔਰ ਇਹਦੇ ਵਿੱਚ ਮੈਂ ਦੇਖ ਰਿਹਾ ਸੀ ਇੱਕ ਬੜਾ ਅੱਛਾ ਇਹ ਆਰਟੀਕਲ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਕਿ ਕੋਈ ਅਪਰ ਕਾਸਟ ਵਾਲੇ ਹੁਣੇ ਕਹਿੰਦੇ ਨੇ ਕਿ ਜੀ ਦੇਖੋ ਇਹ ਤਾਂ ਸਿਰ ਚੜ ਗਏ ਨੇ, ਆਮ ਅਸੀਂ ਇਹ ਸੁਣਦੇ ਹਾਂ, ਜਾਂ ਇਹ ਮਿਸਯੂਜ਼ ਆਫ ਦਾ ਲਾਅ ਹੈ ਔਰ ਫਿਰ ਇਹ ਜੀ ਇਹ ਤਾਂ ਹੁਣ ਸ਼ਾਂਤੀ ਭੰਗ ਹੋ ਰਹੀ ਹੈ ਜਾਂ ਕਿਉਂ। ਉਹਨੇ ਇੱਕ ਬੜਾ ਅੱਛਾ ਆਰਗੂਮੈਂਟ ਦਿੱਤਾ ਹੈ ਕਿ ਜੇ ਸਿਰਫ ਇਸੇ ਨਾਲ ਹੀ ਸ਼ਾਂਤੀ ਭੰਗ ਹੋਏ ਫਿਰ ਤਾਂ ਇਹ ਹੈ ਕਿ ਜੋ ਜ਼ੁਲਮ ਹੋ ਰਿਹਾ ਹੈ ਉਹਨੂੰ ਤੁਸੀਂ ਚੁੱਪ ਕਰਕੇ ਸਹਿੰਦੇ ਰਹੋ ਤੇ ਸ਼ਾਂਤੀ ਹੈ। ਤੇ ਜਦੋਂ ਤੁਸੀਂ ਉਹਨੂੰ ਚੈਲੰਜ ਕਰੋ, ਜਿਵੇਂ ਮਾਰਟਨ ਲੂਥਰ ਕਿੰਗ ਨੇ ਕਿਹਾ ਸੀ ਕਿ ਬਈ ਉਹਨੇ ਕਿਹਾ ਕਿ ਵੀ ਜੇ ਅਸੀਂ ਸਲੇਵਰੀ ਕਬੂਲ ਕਰੀਏ ਤੁਸੀਂ ਤੁਹਾਡੇ ਲਾਅ ਰਹਿਣ ਫਿਰ ਤਾਂ ਪੀਸ ਹੈ। ਜੇ ਅਸੀਂ ਪੀਸਫੁਲੀ ਵੀ ਕੋਈ ਮੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਚਾਰਜ ਲਾਉਂਦੇ ਹੋ ਜੀ ਦੇਖੋ ਇਹ ਸੁਸਾਇਟੀ ਦੇ ਵਿੱਚ ਜਿਹੜਾ ਉਹ ਫੈਲਾ ਰਹੇ ਨੇ, ਜਿਹੜਾ ਅਸ਼ਾਂਤੀ ਫੈਲਾ ਰਹੇ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਜਿਹੜਾ ਰੀਜ਼ਨ ਹੈ ਸਿਰਫ ਇਹ ਤਾਂ ਜਿਹਨੂੰ ਕਹਿੰਦੇ ਨੇ ਕਿ ਫਾਈਨਲ ਬਰੂਦ ਨੂੰ ਤੀਲੀ ਦਿਖਾਣਾ ਹੈ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਹੈ। ਪਿਛਲੇ 4 ਸਾਲ ਤੋਂ ਜੋ ਕੁਝ ਚੱਲ ਰਿਹਾ ਸੀ ਦਲਿਤਾਂ ਦੇ ਖਿਲਾਫ, ਇਹ ਜਿਵੇਂ ਉਹ ਕਹਿੰਦੇ ਨੇ ਕਿ ਵੀ ਇਹ ਲਾਵਾ ਫੁੱਟਿਆ, ਵੋਲਕੈਨੋ, ਕਰਪਸ਼ਨ ਆਫ ਵੋਲਕੈਨੋ, ਕਿ ਕੋਈ ਚੀਜ਼ ਪਈ ਹੋਈ ਹੈ ਇੱਕ। ਔਰ ਇਹੀ ਗੱਲ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਲੀਡਰ ਕਹਿ ਰਹੇ ਨੇ ਵੀ ਇਹ ਤਾਂ ਐਵੇਂ ਸੋਸ਼ਲ ਮੀਡੀਆ ਤੇ ਇੱਧਰ ਉੱਧਰ ਭਾਰਤ ਬੰਦ ਦਾ ਸੱਦਾ ਦਿੱਤਾ, ਇਹਨਾਂ ਦਾ ਤੇ ਲੀਡਰ ਹੀ ਕੋਈ ਨਹੀਂ ਹੈ। ਔਰ ਲੱਖਾਂ ਲੋਕ ਕਿਵੇਂ ਸੜਕਾਂ ਤੇ ਉਤਰ ਆਏ। ਹੁਣ ਪੰਜਾਬ ਦੇ ਵਿੱਚ ਵੀ ਹਾਲਾਂਕਿ ਗਵਰਨਮੈਂਟ ਵੀ ਕੋਆਪਰੇਟ ਕਰ ਰਹੀ ਸੀ ਔਰ ਅਕਾਲੀ ਵੀ ਕੋਆਪਰੇਟ ਕਰ ਰਹੇ ਸੀ, ਪਰ ਇਹਦੇ ਬਾਵਜੂਦ ਜਿੰਨਾ ਜ਼ਬਰਦਸਤ ਪੰਜਾਬ ਦੇ ਵਿੱਚ ਉਹਨਾਂ ਨੇ ਸ਼ੋਅ ਆਫ ਸਟਰੈਂਥ ਕੀਤਾ ਔਰ ਹਰਿਆਣੇ ਦੇ ਵਿੱਚ ਜਿੱਥੇ ਉਹ ਸੁੱਤੇ ਹੋਏ ਸੀ ਉਹਨਾਂ ਦੇ ਐਡਮਿਨਿਸਟ੍ਰੇਸ਼ਨ, ਉੱਥੇ ਹਜ਼ਾਰਾਂ ਦੀ ਗਿਣਤੀ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ, ਹਰਿਆਣੇ 'ਚ ਵੀ ਇਹਨਾਂ ਦੀ ਸਰਕਾਰ ਹੈ। ਸੋ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ, ਹਾਲਾਂਕਿ ਜਿਹੜੇ ਸਿਆਣੇ ਨੇ ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਇਹ ਜਿਹੜਾ RSS ਦੀ ਵਿਚਾਰਧਾਰਾ ਜਿਹੜੀ ਇਸ ਕਨਸਟੀਟਿਊਸ਼ਨ ਨੂੰ ਇਕੱਲਾ ਇੱਕ ਸ਼ਡਿਊਲ ਕਾਸਟ ਐਕਟ ਨੂੰ ਡਾਇਲੂਟ ਕਰਨ ਦੀ ਲਾਈਨ ਨਹੀਂ ਹੈ। ਅਲਟੀਮੇਟਲੀ ਜਿਹੜੀ ਇਹਨਾਂ ਦੇ ਇੱਕ ਜਾਂ ਦੂਏ ਦੇ ਮੂੰਹੋਂ ਨਿਕਲ ਜਾਂਦੀ ਹੈ ਗੱਲ ਕਿ ਜੀ ਮਨੂ ਸਮ੍ਰਿਤੀ ਸਾਡਾ ਸੰਵਿਧਾਨ ਹੈ। ਜਦੋਂ ਹੁਣ ਉਹ ਕਹਿੰਦੇ ਨੇ ਕਿ ਮਨੂ ਸਮ੍ਰਿਤੀ ਸਾਡਾ ਸੰਵਿਧਾਨ ਹੈ ਔਰ ਜ਼ਾਹਰ ਹੈ ਕਿ ਬੇਸ਼ੱਕ ਡਾਕਟਰ BR ਅੰਬੇਦਕਰ, ਜਿਵੇਂ ਅਸੀਂ ਅੱਗੇ ਜ਼ਿਕਰ ਕੀਤਾ ਸੀ, ਜਦੋਂ ਅਸੀਂ ਕਨਸਟੀਟਿਊਸ਼ਨ ਲਿਖਣ ਦੀ ਗੱਲ ਕਰਦੇ ਹਾਂ ਫੈਸਲੇ ਉੱਥੇ ਕਾਂਗਰਸ ਜਾਂ ਮੈਜੋਰਿਟੀ ਹਿੰਦੂ ਵਿਚਾਰਧਾਰਾ ਵਾਲਿਆਂ ਦੀਆਂ ਵੋਟਾਂ ਨਾਲ ਹੀ ਹੁੰਦੇ ਸੀ। ਡਾਕਟਰ ਅੰਬੇਦਕਰ ਉਹਦੇ ਆਥਰ ਨੇ ਉਸ ਕਨਸਟੀਟਿਊਂਟ ਅਸੈਂਬਲੀ ਦੇ ਹੈੱਡ ਦੇ ਨਾਤੇ, ਪਰ ਫੈਸਲੇ ਜਿਹੜੇ ਨੇ ਉਹ ਅਲਟੀਮੇਟਲੀ ਰਜਿੰਦਰ ਪ੍ਰਸਾਦ, ਨਹਿਰੂ ਔਰ ਪਟੇਲ ਦੀ ਜਿਹੜੀ ਕਮੇਟੀ ਸੀ ਔਰ ਕਨਸਟੀਟਿਊਂਟ ਅਸੈਂਬਲੀ 'ਚ ਉਹਨਾਂ ਦੀ ਮੈਜੋਰਿਟੀ ਸੀ ਉਹ ਕਰਦੀ ਸੀ। ਇਹਦੇ ਬਾਵਜੂਦ ਜਿਹੜਾ ਥੋੜੇ ਬਹੁਤ ਕੰਸੈਸ਼ਨ ਉਹ ਭਾਵੇਂ ਜਿਹੜਾ ਉਹ ਇਸ ਕਿਸਮ ਦੇ ਐਕਟ ਜਿਹੜੇ ਬਾਅਦ 'ਚ ਬਣੇ, ਰਿਜ਼ਰਵੇਸ਼ਨ ਮਿਲੀ ਜਾਂ ਦੂਜਾ, ਹੁਣ ਇਹਨਾਂ ਨੂੰ ਇਹ ਵੀ ਚੁੱਭ ਰਿਹਾ ਔਰ ਇਹ ਜਦੋਂ ਹੌਲੀ ਹੌਲੀ ਕਨਸਟੀਟਿਊਸ਼ਨ ਦੇ ਪ੍ਰੋਵੀਜ਼ਨਸ ਦੇ ਨਾਲ ਛੇੜਖਾਨੀ ਕਰ ਰਹੇ ਨੇ, ਦਲਿਤ ਭਾਈਚਾਰਾ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਅਲਟੀਮੇਟ ਇਹਨਾਂ ਦਾ ਜਿਹੜਾ ਨਿਸ਼ਾਨਾ ਹੈ ਉਹ ਉਸ ਕਨਸਟੀਟਿਊਸ਼ਨ ਨੂੰ ਖਤਮ ਕਰਕੇ
ਮਨੂ ਸਮ੍ਰਿਤੀ ਨੂੰ ਲਿਆਣਾ ਜੀ ਔਰ ਕਿਉਂਕਿ ਜਦੋਂ ਇਹ ਸਾਰਾ ਫੈਸਲਾ ਵੀ ਆਇਆ ਉਸ ਤੋਂ ਬਾਅਦ ਉਹ ਇਲਾਹਾਬਾਦ ਹੋਏ, ਸਿਧਾਰਥ ਨਗਰ ਹੋਏ, ਡਾਕਟਰ BR ਅੰਬੇਦਕਰ ਦੀਆਂ ਮੂਰਤੀਆਂ ਤੋੜੀਆਂ ਗਈਆਂ, ਉਹਨਾਂ ਨੂੰ ਜਿਹੜਾ ਸਿਰ ਤੋੜ ਦਿੱਤਾ ਗਿਆ ਜੀ ਔਰ ਇਹ ਦੱਸਣ ਦੇ ਲਈ ਕਿ ਵੀ ਹੁਣ ਇਹ ਸਾਨੂੰ ਕਿਉਂਕਿ ਦਲਿਤ ਭਾਈਚਾਰਾ ਇਸ ਲਈ ਵੀ ਟੱਚੀ ਹੈ ਕਿ ਬਈ ਇਹ ਬਾਬਾ ਸਾਹਿਬ ਜਿਵੇਂ ਉਹਨਾਂ ਨੂੰ ਸਤਿਕਾਰ ਨਾਲ ਕਿਹਾ ਜਾਂਦਾ ਹੈ ਕਿ ਬਾਬਾ ਸਾਹਿਬ ਅੰਬੇਦਕਰ ਦਾ ਲਿਖਿਆ ਸੰਵਿਧਾਨ ਹੈ ਬਿਲਕੁਲ ਤੇ ਜਦੋਂ ਹੁਣ ਇਹ ਸੰਵਿਧਾਨ ਨੂੰ ਡਿਲੂਟ ਕਰ ਰਹੇ ਨੇ ਨਾਲ ਦੀ ਨਾਲ ਅੰਬੇਦਕਰ ਦੀਆਂ ਮੂਰਤੀਆਂ ਤੋੜ ਕੇ ਮੈਸੇਜ ਉਹ ਇਹੀ ਦੇ ਰਹੇ ਨੇ ਕਿ ਵੀ ਅਸੀਂ ਮੰਨੂ ਜੀ ਮਹਾਰਾਜ ਜੀ ਮੰਨੂ ਸਮ੍ਰਿਤੀ ਨੂੰ ਲਿਆਣੇ ਔਰ ਹੁਣ ਭਾਵੇਂ ਸਿਆਸੀ ਤੌਰ ਤੇ ਮੋਦੀ ਹੋਏ ਦੂਜੇ ਹੋਏ ਡਰਾਮੇਬਾਜ਼ੀਆਂ ਤਾਂ ਕਰਦੇ ਨੇ ਪਿਛਲੇ ਦਿਨਾਂ 'ਚ ਇਹਨਾਂ ਨੇ ਬਾਬਾ ਸਾਹਿਬ ਦੇ ਨਾਲ ਵੀ ਜੋੜ ਕੇ ਕਿ ਜੇ ਅਸੀਂ ਉਹਨਾਂ ਦੇ ਫਾਲੋਅਰ ਆ ਇਹ ਉਹ ਪਰ ਇੱਕ ਇੰਟਰਸਟਿੰਗ ਆਰਟੀਕਲ BBC ਦੇ ਉੱਤੇ ਹਾਲਾਂ ਤੁਸੀਂ ਉਹ ਚੀਜ਼ ਪੜ੍ਹੀ ਕਈ ਵਾਰ ਹੁੰਦੀ ਹੈ ਜੀ ਲੇਕਿਨ ਜਦੋਂ ਇੱਕ ਕੰਟੈਕਸਟ ਦੇ ਵਿੱਚ ਗੱਲ ਹੁੰਦੀ ਹੈ ਫਿਰ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਬ੍ਰਾਹਮਣਵਾਦੀਆਂ ਨੂੰ ਡਾਕਟਰ ਅੰਬੇਦਕਰ ਦਾ ਸੰਵਿਧਾਨ ਤਾਂ ਚੁੱਭਦਾ ਹੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹਦੇ 'ਚ ਸੈਕੂਲਰ ਵਰਡ ਵੀ ਕਿਉਂ ਆ ਗਿਆ ਭਾਵੇਂ ਸੈਕੂਲਰ ਵਾਲਾ ਪ੍ਰੋਵੀਜ਼ਨ ਬਾਅਦ ਦੇ ਵਿੱਚ ਸੰਵਿਧਾਨ ਸੋਧ 'ਚ ਆਇਆ ਜੀ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਰਿਜ਼ਰਵੇਸ਼ਨ ਦੀ ਗੱਲ ਹੈ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹਦੇ ਥੱਲੇ ਇਹਨੂੰ ਹਿੰਦੂ ਰਾਸ਼ਟਰ ਨਹੀਂ ਐਲਾਨਿਆ ਗਿਆ ਜਿਹੜਾ ਉਹਨਾਂ ਦਾ ਅਲਟੀਮੇਟਰੀ ਹੈ ਫਿਰ ਅਸੀਂ ਦੇਖਦੇ ਹਾਂ ਕਿ ਉਹ ਵੰਦੇ ਮਾਤਰਮ ਦੇ ਨਾਂ ਥੱਲੇ ਜਿਹੜਾ ਉਹ ਆਪਣਾ ਹਿੰਦੂਤਵੀ ਰਾਸ਼ਟਰੀ ਗੀਤ ਔਰ ਈਵਨ ਉਹਨੂੰ ਤਾਂ ਤਿਰੰਗਾ ਵੀ ਚੁੱਭਦਾ ਵੀ ਇਹ ਤਿੰਨਾਂ ਰੰਗਾਂ ਚਿੱਟਾ ਤੇ ਹਰਾ ਇਹ ਦੂਜੇ ਪਾਸੇ ਜੁੜਦਾ ਇਹ ਤਾਂ ਭਗਵਤ ਧਵਜ ਜਿਹੜਾ ਭਗਵਾ ਉਹੀ ਉਹਨਾਂ ਦਾ ਹੁੰਦਾ ਔਰ ਮੈਂ ਜਿਹੜਾ BBC ਦੇ ਆਰਟੀਕਲ ਦੀ ਗੱਲ ਕਰ ਰਿਹਾ ਕਿ ਡਾਕਟਰ ਅੰਬੇਦਕਰ ਨੇ ਜਦੋਂ ਬੁੱਧ ਧਰਮ ਅਡਾਪਟ ਕੀਤਾ ਅਖੀਰਲੇ ਆਪਣੇ ਦਿਨਾਂ 'ਚ ਜੀ ਔਰ ਉਹਦੇ 'ਚ ਉਹਨਾਂ ਨੇ 22 ਪ੍ਰਣ 22 ਓਥਸ ਲਈਆਂ ਜਿਹੜੀਆਂ ਉਹਦਾ ਰਿਕਾਰਡ ਹੈ ਔਰ ਜਦੋਂ ਤੁਸੀਂ ਇਹਨਾਂ ਨੂੰ ਦੇਖਦੇ ਹੋ ਮੈਨੂੰ ਇਹਦੇ 'ਚ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਹਾਲਾਂਕਿ ਡਾਕਟਰ ਅੰਬੇਦਕਰ ਬਹੁਤ ਜਿਹੜੇ ਨੇ ਉੱਜਲ ਦਿਮਾਗ ਜਿਸ ਨੂੰ ਅਸੀਂ ਕਹੀਏ ਉਸ ਕਿਸਮ ਦੇ ਬੜੇ ਵੈਲ ਇਨਫਾਰਮਡ ਇੰਟੈਲੈਕਚੁਅਲ ਸਨ ਉਹ ਗਾਂਧੀ ਦੇ ਨਾਲ ਵੀ ਟਕਰਾਏ ਫਿਰ ਪੂਨਾ ਪੈਕਟ ਵੀ ਹੋ ਗਿਆ ਬਿਲਕੁਲ ਪਰ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਸੀ ਇਥੋਂ ਕੋਲੰਬੀਆ ਯੂਨੀਵਰਸਿਟੀ ਚੋਂ ਪੜ੍ਹ ਕੇ ਗਏ ਕਿ ਬ੍ਰਾਹਮਣਵਾਦ ਕੀ ਹੈ ਵੇਦਾਂ ਸ਼ਾਸਤਰਾਂ ਸਿਮਰਤੀਆਂ ਦਾ ਥਾਟ ਕੀ ਹੈ ਉਹਨਾਂ ਨੇ ਤਾਂ ਇੱਕ ਦਿਨ ਮਿੱਥਿਆ ਸੀ ਕਿ ਇਸ ਦਿਨ ਅੱਗ ਲਾਓ ਵੇਦਾਂ ਨੂੰ ਉਹਨੇ ਕਿਹਾ ਵੀ ਜਦੋਂ ਤੱਕ ਇਹ ਸ਼ਾਸਤਰ ਨੇ ਉਦੋਂ ਤੱਕ ਇੱਥੇ ਇਨਸਾਨੀ ਬਰਾਬਰੀ ਨਹੀਂ ਹੋਏਗੀ ਔਰ ਅਸੀਂ ਇਹਨਾਂ ਤੋਂ ਖਹਿੜਾ ਨਹੀਂ ਛੁਟਾ ਸਕਾਂਗੇ ਔਰ ਉਹਦੇ 'ਚ ਉਹਨਾਂ ਨੇ ਜਿਹੜੇ 22 ਪ੍ਰਣ ਜਿਹੜੇ ਨੇ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਲਏ ਜਿਹਦੇ 'ਚ ਕਿ ਉਹਨਾਂ ਦੀ ਵਿਚਾਰਧਾਰਾ ਕੀ ਹੈ ਔਰ ਅੱਜ ਜਦੋਂ ਕਿ ਇਹ ਦਲਿਤ ਸਮੁੱਚਾ ਭਾਈਚਾਰਾ ਜਾਂ ਉਹਨਾਂ ਦੀ ਤਾਕਤ ਚੁੱਭਦੀ ਹੈ ਇਹਨਾਂ ਨੂੰ ਹਿੰਦੂ ਤਵੀਆਂ ਨੂੰ ਔਰ ਇਹ ਸਾਰਿਆਂ ਨੂੰ ਤਹਿਸ ਨਹਿਸ ਕਰਨਾ ਚਾਹੁੰਦੇ ਨੇ ਸੋ ਕੁਇਕਲੀ ਮੈਂ ਉਹ ਉਹਨਾਂ ਦੀਆਂ 22 ਜਿਹੜੇ ਪ੍ਰਣ ਨੇ ਉਹਦੇ ਤੋਂ ਇਹ ਅੰਦਾਜ਼ਾ ਹੋ ਜਾਏਗਾ ਕਿ ਬਹੁਤ ਵਾਰੀ ਅਸੀਂ ਜਦੋਂ ਕਹਿ ਦਿੰਦੇ ਹਾਂ ਜੀ 80% ਉੱਥੇ ਹਿੰਦੂ ਨੇ ਜੀ ਜਾਂ ਈਵਨ ਕੁਝ ਜਿਹੜੀ ਜਥੇਬੰਦੀਆਂ ਉਹਨਾਂ ਦੀਆਂ ਕਹਿਣਗੀਆਂ ਕਿ ਨਹੀਂ ਕਹਿਣਾ ਚਾਹੀਦਾ ਕਿ ਹਿੰਦੂ ਦੇਸ਼ ਹੈ ਇਸ ਨੂੰ ਦਲਿਤ ਇਹਦੇ ਤਾਂ ਮੂਲ ਨਿਵਾਸੀ ਜਿਹੜੇ ਨੇ ਹੋਰ ਨੇ ਇਹਨੂੰ ਤਾਂ ਸਾਰਿਆਂ ਦੇ ਔਰ ਇਹ ਗੱਲ ਗਲਤ ਨਹੀਂ ਹੈ ਕਿਉਂਕਿ ਜੇ ਅੱਜ 200 ਮਿਲੀਅਨ ਤੋਂ ਜ਼ਿਆਦਾ ਔਰ ਜੇ ਇਸ ਨੂੰ ਕਿਸੇ ਜ਼ਮਾਨੇ 'ਚ ਬਾਬੂ ਕਾਂਸ਼ੀ ਰਾਮ ਬਹੁਜਨ ਸਮਾਜ ਪਾਰਟੀ ਵਾਲੇ ਉਹ ਜਦੋਂ ਬਹੁਜਨ ਦਾ ਉਹਨਾਂ ਨੇ ਕਨਸੈਪਟ ਦਿੱਤਾ ਤਾਂ ਮਕਸਦ ਹੀ ਇਹ ਸੀ ਕਿ ਭਾਈ ਜੇ ਦਲਿਤ ਪਛੜੀਆਂ ਜਾਤਾਂ ਅਦਰ ਬੈਕਵਰਡ ਕਲਾਸਿਸ ਜਿਹੜੀਆਂ ਮੰਡਲ ਕਮਿਸ਼ਨ ਨੇ ਆਇਡੈਂਟੀਫਾਈ ਕੀਤੀਆਂ ਕਰੋ ਤੇ ਜਿਹੜੇ ਸਵਰਨ ਹਿੰਦੂ ਨੇ ਅਸਲੀ ਜਿਹੜੇ 12-13% ਬ੍ਰਾਹਮਣ ਕਿਸ਼ਤਰੀ ਉਹ ਕੰਟਰੋਲ ਕਰ ਰਹੇ ਨੇ ਸਮਾਜ ਨੂੰ ਬਾਕੀ ਤਾਂ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਪਿਸ ਰਹੇ ਨੇ ਔਰ ਉਹਨਾਂ 22 ਜਿਹੜੇ ਪ੍ਰਣ ਸੀ ਅੰਬੇਦਕਰ ਦੇ ਜਦੋਂ ਉਹਨਾਂ ਨੇ ਬੁੱਧ ਧਰਮ ਅਡਾਪਟ ਕੀਤਾ ਔਰ ਉਹਦੇ 'ਚ ਪਹਿਲਾ ਇਹ ਹੈ ਕਿ ਮੈਂ ਬ੍ਰਹਮਾ ਵਿਸ਼ਨੂੰ ਮਹੇਸ਼ ਵਿਸ਼ਵਾਸ ਨਹੀਂ ਕਰਾਂਗਾ ਤੇ ਨਾ ਹੀ ਉਹਨਾਂ ਦੀ ਪੂਜਾ ਕਰਾਂਗਾ ਸੋ ਹੁਣ ਇਹ ਪਹਿਲਾ ਵਾਰ ਉਹ ਹੈ ਹੁਣ ਇਹਨਾਂ ਦਾ ਸਾਰਾ ਕਨਸੈਪਟ ਹੀ ਜਿਹੜਾ ਤ੍ਰਿਮੂਰਤੀ ਜੀ ਇੱਕ ਨੇ ਸੰਸਾਰ ਬਣਾਇਆ ਇੱਕ ਚਲਾ ਰਿਹਾ ਇੱਕ ਪਾਲ ਰਿਹਾ ਵਿਸ਼ਨੂੰ ਔਰ ਬ੍ਰਹਮਾ ਮਹੇਸ਼ ਉਹਨਾਂ ਨੇ ਪਹਿਲਾ ਪ੍ਰਣ ਹੈ ਕਿ ਮੈਂ ਬਿਲਕੁਲ ਇਹਦੇ 'ਚ ਨਾ ਵਿਸ਼ਵਾਸ ਕਰਾਂਗਾ ਨਾ ਇਹਨਾਂ ਦੀ ਪੂਜਾ ਕਰਾਂਗਾ ਦੂਜਾ ਪ੍ਰਣ ਹੈ ਮੈਂ ਰਾਮ ਤੇ ਕ੍ਰਿਸ਼ਨ ਜਿਹੜੇ ਭਗਵਾਨ ਦੇ ਅਵਤਾਰ ਮੰਨੇ ਜਾਂਦੇ ਨੇ ਮੈਂ ਉਹਨਾਂ 'ਚ ਬਿਲਕੁਲ ਵਿਸ਼ਵਾਸ ਨਹੀਂ ਰੱਖਾਂਗਾ ਨਾ ਹੀ ਉਹਨਾਂ ਦੀ ਪੂਜਾ ਕਰਾਂ ਇਹ ਪੁਰਾਣਿਕ ਹਿੰਦੂ ਧਰਮ ਹੁਣ ਰਾਮ ਤੇ ਕ੍ਰਿਸ਼ਨ ਅਵਤਾਰਵਾਦ ਪੁਰਾਣਾ ਚੋਂ ਨਿਕਲਿਆ ਔਰ ਉਹਨਾਂ ਨੇ ਕਿਹਾ ਜੀ ਪਹਿਲਾਂ ਤਾਂ ਉਹ ਦੂਜਾ ਆਦ ਹਿੰਦੂ ਧਰਮ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਦੇ ਨਾਲ ਉਹਨਾਂ ਨੇ ਕਿਹਾ ਬਿਲਕੁਲ ਯਕੀਨ ਨਹੀਂ ਔਰ ਰਾਮ ਔਰ ਕ੍ਰਿਸ਼ਨ 'ਚ ਮੇਰਾ ਕੋਈ ਯਕੀਨ ਨਹੀਂ ਹੈ ਨਾ ਹੀ ਮੈਂ ਇਹਨਾਂ ਦੀ ਪੂਜਾ ਕਰਾਂਗਾ ਮੈਂ ਗੌਰੀ ਗਣਪਤੀ ਤੇ ਹਿੰਦੂਆਂ ਦੇ ਬਾਕੀ ਦੇਵੀ ਦੇਵਤਿਆਂ 'ਚ ਕੋਈ ਵਿਸ਼ਵਾਸ ਨਹੀਂ ਰੱਖਾਂਗਾ ਤੇ ਨਾ ਹੀ ਉਹਨਾਂ ਦੀ ਪੂਜਾ ਕਰਾਂਗਾ ਹੁਣ ਕਿਉਂਕਿ ਡਾਕਟਰ ਅੰਬੇਦਕਰ ਦਾ ਸੰਬੰਧ ਮਹਾਰਾਸ਼ਟਰ ਨਾਲ ਸੀ
ਉੱਥੇ ਗਣਪਤੀ ਨੂੰ ਵੀ ਉਸ ਅਵਤਾਰਵਾਦ ਨਾਲ ਜੋੜ ਕੇ ਇਹ ਸਾਰਾ 19ਵੀਂ ਸਦੀ ਦੇ ਦੂਜੇ ਅੱਧ ਜਦੋਂ ਹਿੰਦੂ ਰਾਸ਼ਟਰਵਾਦ ਆਇਆ ਉਦੋਂ ਹੀ ਗਣਪਤੀ ਉੱਥੇ ਕੱਢਿਆ ਉਹਨਾਂ ਨੇ। ਅਦਰਵਾਈਜ਼ ਪਹਿਲਾਂ ਇਹ ਨਹੀਂ ਹੈ ਵੀ ਕਿ ਟ੍ਰੈਡੀਸ਼ਨਲੀ ਉਹ ਚੱਲ ਰਿਹਾ। ਉਹਨਾਂ ਨੇ ਕਿਹਾ ਜੀ ਨਾ ਹੀ ਮੈਂ ਇਹਨੂੰ ਗੌਰੀ ਨੂੰ ਮੰਨਦਾ ਔਰ ਨਾ ਹੀ ਗਣਪਤੀ ਨੂੰ ਮੰਨਦਾ, ਨਾ ਹੀ ਇਹਨਾਂ ਦੀ ਪੂਜਾ ਕਰਾਂਗਾ। ਮੈਂ ਭਗਵਾਨ ਦੇ ਅਵਤਾਰ 'ਚ ਵਿਸ਼ਵਾਸ ਬਿਲਕੁਲ ਨਹੀਂ ਕਰਦਾ। ਹੁਣ ਜਿਹੜਾ ਵਿਸ਼ਨੂੰ ਅਵਤਾਰ ਨੇ, ਜਦੋਂ ਤੁਸੀਂ ਇਸ ਸਾਰਿਆਂ ਨੂੰ ਦੇਖਦੇ ਹੋ, ਇਹ ਸਾਰੇ ਹੀ ਜਿਹੜੇ ਯੁਗਾਂ ਦੇ ਅਵਤਾਰ ਬਣਾਏ ਕਿ ਜੀ ਤ੍ਰੇਤੇ ਦਾ ਰਾਮ, ਦੁਆਪਰ ਦਾ ਕ੍ਰਿਸ਼ਨ, ਫਲਾਣਾ, ਇਹ ਸਾਰੇ ਪੁਰਾਣਾ ਚੋਂ ਹੀ ਨਿਕਲੇ ਵਿਸ਼ਨੂੰ ਦੇ ਅਵਤਾਰ। ਔਰ ਜਿਸ ਬੁੱਧ ਨੇ ਚੈਲੰਜ ਕੀਤਾ, ਔਰ ਬੁੱਧ ਦਾ ਜਿਹੜਾ ਪਹਿਲਾ ਮੈਸੇਜ ਉਹਨਾਂ ਨੇ ਜਦੋਂ ਸਾਰਨਾਥ ਬਨਾਰਸ ਦੇ ਕੋਲ ਆ ਕੇ ਦਿੱਤਾ, ਔਰ ਪਹਿਲੀ ਗੱਲ ਉਹਨਾਂ ਨੇ ਕਹੀ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਪਰ ਤੁਸੀਂ ਬ੍ਰਾਹਮਣਾਂ ਦੀ ਚਲਾਕੀ ਦੇਖੋ, ਉਹਨਾਂ ਨੇ ਵਿਸ਼ਨੂੰ ਅਵਤਾਰਾਂ ਦੇ ਵਿੱਚ ਬੁੱਧ ਨੂੰ ਵੀ ਵਿਸ਼ਨੂੰ ਦਾ ਅਵਤਾਰ ਬਣਾਤਾ, ਪਰ ਪੋਜ਼ਿਟਿਵ ਕਰਕੇ ਨਹੀਂ, ਕਿਉਂਕਿ ਬੁੱਧ ਦੇ ਥਾਟ ਨੇ ਬ੍ਰਾਹਮਣਵਾਦ ਦਾ ਸਫਾਇਆ ਕੀਤਾ ਸੀ। ਉਹਨਾਂ ਨੇ ਕਿਹਾ ਜੀ ਬੁੱਧ ਵਿਸ਼ਨੂੰ ਦਾ ਅਵਤਾਰ ਸੀ ਔਰ ਉਹਨੇ ਆਪਣੀਆਂ ਟੀਚਿੰਗਸ ਦੇ ਨਾਲ ਜਿਹੜੇ ਨੈਗੇਟਿਵ ਲੋਕ ਸੀ ਸਾਰੇ ਉਹਨਾਂ ਨੂੰ ਇਕੱਠਾ ਕੀਤਾ ਔਰ ਬਾਅਦ 'ਚ ਅਸੀਂ ਉਹਨਾਂ ਨੂੰ ਡਿਸਟਰੋਏ ਕੀਤਾ। ਸੋ ਇਸ ਤਰੀਕੇ ਨਾਲ ਇਹ ਵੀ ਇੱਕ ਬੁੱਧ ਦਾ ਕਰਮ ਸੀ ਕਿ ਉਹਨਾਂ ਨੇ ਵਿਸ਼ਨੂੰ ਦਾ ਅਵਤਾਰ ਧਾਰ ਕੇ ਜਿਹੜਾ ਕਿਉਂਕਿ ਇਹ ਅਲਟੀਮੇਟਲੀ ਬ੍ਰਾਹਮਣਵਾਦੀਆਂ ਨੇ ਫਿਰ ਸ਼ਾਸਤਰ ਤੇ ਸ਼ਸਤਰ ਦੋਨਾਂ ਨਾਲ ਬੁੱਧ ਧਰਮ ਦਾ ਸਫਾਇਆ ਕੀਤਾ। ਹੁਣ ਇੱਥੇ ਡਾਕਟਰ ਅੰਬੇਦਕਰ ਕਹਿੰਦੇ ਨੇ ਕਿ ਮੈਂ ਭਗਵਾਨ ਦੇ ਅਵਤਾਰ 'ਚ ਵਿਸ਼ਵਾਸ ਨਹੀਂ ਕਰਦਾ। ਮੈਂ ਇਹ ਨਾ ਮੰਨਦਾ ਨਾ ਕਦੇ ਮੰਨਾਂਗਾ ਕਿ ਭਗਵਾਨ ਬੁੱਧ ਵਿਸ਼ਨੂੰ ਦੇ ਅਵਤਾਰ ਸੀ। ਮੈਂ ਇਸ ਨੂੰ ਪਾਗਲਪਨ ਤੇ ਝੂਠਾ ਪ੍ਰਚਾਰ ਪ੍ਰਸਾਰ ਮੰਨਾਂ, ਕਿਉਂਕਿ ਬਾਹਮਣਾਂ ਨੇ ਬੁੱਧ ਧਰਮ ਨੂੰ ਖਾਣ ਲਈ ਉਹਨੂੰ ਵੀ ਵਿਸ਼ਨੂੰ ਦਾ ਅਵਤਾਰ ਬਣਾਇਆ। ਔਰ ਸਿੱਖਾਂ 'ਚ ਵੀ ਮੈਂ ਆਪਣੇ ਬਚਪਨ 'ਚ ਮੈਨੂੰ ਯਾਦ ਹੈ ਜਿਹੜੇ ਨਿਰਮਲਾ ਪਰੰਪਰਾ ਦੇ ਸੰਤ ਹੁੰਦੇ ਸੀ ਉਹ ਕਿਸੇ ਭਵਿਸ਼ਯ ਪੁਰਾਣ ਨੂੰ ਕੋਟ ਕਰਦੇ ਸੀ ਤੇ ਭਵਿਸ਼ਯ ਪੁਰਾਣ ਦੇ ਵਿੱਚ ਕਿਉਂਕਿ ਉਹ ਖੁੱਲੇ ਜੇ ਇਹਨਾਂ ਦੇ ਨੇ ਸਾਰੇ, ਉਹਦੇ 'ਚ ਉਹ ਲਿਖਿਆ ਉਹ ਸੰਸਕ੍ਰਿਤ ਦਾ ਪਹਿਲਾਂ ਉਹਨਾਂ ਨੇ ਸ਼ਲੋਕ ਪੜ੍ਹਨਾ, ਫਿਰ ਉਹਨਾਂ ਨੇ ਕਹਿਣਾ ਕਿ ਵਿਸ਼ਨੂੰ ਦਾ ਜਿਹੜੀ ਹੈ ਇਹ ਪ੍ਰੋਫੈਸੀ ਸੀ, ਉਹਨਾਂ ਦੀ ਭਵਿਸ਼ਬਾਣੀ ਸੀ ਕਿ ਮੈਂ ਕਲਯੁਗ ਦੇ ਵਿੱਚ ਗੁਰੂ ਨਾਨਕ ਅਵਤਾਰ ਹੋਵਾਂਗਾ, ਮਹਿਤਾ ਕਲਿਆਣ ਦਾਸ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖ ਤੋਂ। ਸੋ ਉਹ ਜਿਹੜਾ ਭਵਿਸ਼ਯ ਪੁਰਾਣ ਹੈ ਉਹ ਗੁਰੂ ਨਾਨਕ ਸਾਹਿਬ ਨੂੰ ਵੀ ਉਸ ਅਵਤਾਰਵਾਦ ਦੇ ਵਿੱਚ ਹੀ ਜਿਹੜਾ ਉਹ ਲਿਆ ਕੇ ਤੇ ਫਿਰ ਅਲਟੀਮੇਟਲੀ ਜਿਹੜਾ ਉਹ ਆਪਣੇ 'ਚ ਹੀ ਜਜ਼ਬ ਕਰਨ ਦੀ ਗੱਲ ਹੈ। ਸੋ ਉਹਨਾਂ ਨੇ ਕਿਹਾ ਕਿ ਵੀ ਮੈਂ ਇਸ ਝੂਠ ਨੂੰ, ਪਾਗਲਪਨ ਨੂੰ ਬਿਲਕੁਲ ਨਹੀਂ ਮੰਨਦਾ ਕਿ ਵਿਸ਼ਨੂੰ ਭਗਵਾਨ ਜਿਹੜੇ ਬੁੱਧ ਨੇ ਉਹ ਵਿਸ਼ਨੂੰ ਦਾ ਅਵਤਾਰ ਸੀ। ਫਿਰ ਉਹਨਾਂ ਨੇ ਕਿਹਾ ਮੈਂ ਸਰਾਧਾਂ ਵਿੱਚ ਬਿਲਕੁਲ ਭਾਗ ਨਹੀਂ ਲਵਾਂਗਾ, ਨਾ ਹੀ ਪਿੰਡ ਦਾਨ ਦਿਆਂਗਾ। ਹੁਣ ਸਰਾਧ ਵੀ ਉਹੀ ਵੀ ਤੁਹਾਡੇ ਪਿੱਤਰ ਉੱਥੇ ਪਹੁੰਚੇ ਨੇ, ਬ੍ਰਾਹਮਣ ਆ ਜਾਂਦੇ ਨੇ ਖਾਣ ਲਈ, ਨਾਲੇ ਦਾਨ ਪਿੰਡ ਭਰਾਣਾ ਵੀ ਇੱਕ ਪ੍ਰੋਸੈਸ ਹੈ ਉਸੇ ਕਰਮਕਾਂਡ ਦੀ। ਮੈਂ ਬੁੱਧ ਦੇ ਸਿਧਾਂਤਾਂ ਤੇ ਉਪਦੇਸ਼ਾਂ ਦਾ ਉਲੰਘਣ ਕਰਨ ਵਾਲੇ ਤਰੀਕਿਆਂ 'ਚ ਕੋਈ ਕੰਮ ਨਹੀਂ ਕਰਾਂਗਾ ਕਿ ਵੀ ਜਿਹੜੀ ਵੀ ਗੱਲ ਬੁੱਧ ਦੀ ਫਿਲਾਸਫੀ ਦੇ ਖਿਲਾਫ ਹੈ ਉਹਨੂੰ ਮੈਂ ਬਿਲਕੁਲ ਨਹੀਂ ਮੰਨਾਂਗਾ। ਮੈਂ ਬ੍ਰਾਹਮਣਾਂ ਦੁਆਰਾ ਦਿੱਤੇ ਜਾਣ ਵਾਲੇ ਜਾਂ ਕੀਤੇ ਜਾਣ ਵਾਲੇ ਕਿਸੇ ਵੀ ਸਮਾਰੋਹ ਨੂੰ ਸਵੀਕਾਰ ਨਹੀਂ ਕਰਾਂਗਾ। ਜਿਹਨੂੰ ਵੀ ਬ੍ਰਾਹਮਣ ਪ੍ਰਿਜ਼ਾਈਡ ਕਰ ਰਿਹਾ ਹੋਵੇਗਾ ਮੈਂ ਉਹਦਾ ਹਿੱਸਾ ਨਹੀਂ ਬਣਾਂਗਾ। ਮੈਂ ਇਨਸਾਨਾਂ ਦੀ ਬਰਾਬਰੀ ਦੇ ਵਿੱਚ ਯਕੀਨ ਰੱਖਦਾ। ਮੈਂ ਉਸ ਬਰਾਬਰੀ ਨੂੰ ਸਥਾਪਿਤ ਕਰਨ ਦੇ ਲਈ ਕੋਸ਼ਿਸ਼ ਕਰਾਂਗਾ। ਮੈਂ ਬੁੱਧ ਦੇ ਅਸ਼ਟਾਂਗ ਮਾਰਗ ਦਾ ਅਨੁਸਰਨ ਕਰਾਂਗਾ। ਹੁਣ ਅਸ਼ਟਾਂਗ ਜਿਹੜਾ ਹੈ ਉਹ ਬੁੱਧ ਧਰਮ ਦਾ ਜਿੱਥੇ ਫਾਈਨਲ ਉਹਦਾ ਟਾਰਗੇਟ ਨਿਰਵਾਣ ਹੈ, ਅਸ਼ਟ ਅੰਗ ਹੈ, ਕਿਉਂਕਿ ਇੱਕ ਪਾਸੇ ਇਹਨਾਂ ਦਾ ਯੋਗ ਮਤ ਦਾ ਪਤੰਜਲੀ ਦਾ ਅਸ਼ਟਾਂਗ ਯੋਗਾ ਸੀ। ਸੋ ਇੱਥੇ ਵੀ 8 ਅੰਗ ਨੇ ਬੁੱਧ ਦੇ ਜਿਹੜੇ ਇੰਡੀਪੈਂਡੈਂਟਲੀ ਬ੍ਰਾਹਮਣਵਾਦ ਤੋਂ ਵੱਖਰੇ ਨੇ, ਪਰ ਅਲਟੀਮੇਟ ਉਹਨਾਂ ਦਾ ਨਿਸ਼ਾਨਾ ਜਿਹੜਾ ਉਹ ਨਿਰਵਾਣ ਦੀ ਪ੍ਰਾਪਤੀ ਹੈ। ਮੈਂ ਬੁੱਧ ਦੁਆਰਾ ਨਿਰਧਾਰਿਤ ਪਰਮਿਤਾਂ ਦਾ ਪਾਲਨ ਕਰਾਂਗਾ। ਇਹ ਅਸ਼ਟਾਂਗ ਤੋਂ ਬਾਅਦ ਦੂਸਰਾ ਉਹਦਾ ਪਰਮਿਤ ਹਿੱਸਾ ਹੈ। ਮੈਂ ਸਾਰੇ ਜੀਵਤ ਪ੍ਰਾਣੀਆਂ ਪ੍ਰਤੀ ਦਇਆ ਤੇ ਪਿਆਰ ਭਰੀ ਦਿਆਲਤਾ ਰੱਖਾਂਗਾ ਤੇ ਉਹਨਾਂ ਦੀ ਰੱਖਿਆ ਕਰਾਂਗਾ। ਮੈਂ ਚੋਰੀ ਨਹੀਂ ਕਰਾਂਗਾ, ਝੂਠ ਨਹੀਂ ਬੋਲਾਂਗਾ, ਕਾਮਕ ਪਾਪਾਂ ਨੂੰ ਨਹੀਂ ਕਰਾਂਗਾ। ਮੈਂ ਸ਼ਰਾਬ, ਡਰੱਗਸ ਵਰਗੇ ਜਿਹੜੇ ਮਾਦਕ ਪਦਾਰਥ ਨੇ ਉਹਨਾਂ ਦਾ ਸੇਵਨ ਨਹੀਂ ਕਰਾਂਗਾ। ਮੈਂ ਮਹਾਨ ਅਸ਼ਟਾਂਗਿਕ ਮਾਰਗ ਦੇ ਪਾਲਣ ਦੀ ਕੋਸ਼ਿਸ਼ ਕਰਾਂਗਾ ਤੇ ਹਮਦਰਦੀ ਦੇ ਨਾਲ ਆਪਣੇ ਜੀਵਨ ਦੇ ਵਿੱਚ ਬਾਕੀਆਂ ਪ੍ਰਤੀ ਵੀ ਦਿਆਲੁਤਾ ਰੱਖਣ ਦਾ ਅਭਿਆਸ ਕਰਾਂਗਾ। ਔਰ ਅਖੀਰਲੇ 2-3 ਨੇ ਮੈਂ ਹਿੰਦੂ ਧਰਮ ਦਾ ਤਿਆਗ ਕਰਦਾ ਹਾਂ ਜੋ ਇਨਸਾਨੀਅਤ ਦੇ ਲਈ ਹਾਨੀਕਾਰਕ ਹੈ ਤੇ ਉન્નਤੀ ਤੇ ਇਨਸਾਨੀਅਤ ਦੇ ਵਿਕਾਸ ਦੇ ਵਿੱਚ ਵੱਡੀ ਰੁਕਾਵਟ ਹੈ। ਇਹ ਇਕੁਆਲਿਟੀ ਦੇ ਵਿੱਚ ਯਕੀਨ ਰੱਖਦਾ ਹੈ
ਔਰ ਇਸ ਲਈ ਮੈਂ ਇਸ ਹਿੰਦੂ ਧਰਮ ਦਾ ਤਿਆਗ ਕਰਕੇ ਬੁੱਧ ਧਰਮ ਨੂੰ ਜਿਹੜਾ ਉਹ ਅਡਾਪਟ ਕਰ ਰਹੇ ਹਾਂ, ਅਪਣਾ ਰਹੇ ਹਾਂ। ਜੀ ਮੈਂ ਦ੍ਰਿੜਤਾ ਤੇ ਵਿਸ਼ਵਾਸ ਦੇ ਨਾਲ ਕਹਿੰਦਾ ਕਿ ਬੁੱਧ ਦਾ ਜਿਹੜਾ ਧੰਮ ਹੈ, ਧੰਮ ਜਿਹੜਾ ਉਹਦਾ ਇੱਕ ਵੇ ਆਫ ਥਾਟ ਹੈ, ਉਹ ਸੱਚਾ ਧਰਮ ਹੈ। ਮੈਨੂੰ ਵਿਸ਼ਵਾਸ ਹੈ ਕਿ ਮੈਂ ਇਸ ਧਰਮ ਪਰਿਵਰਤਨ ਦੇ ਨਾਲ ਦੁਬਾਰਾ ਜਨਮ ਲੈ ਰਿਹਾ ਕਿ ਵੀ ਮੇਰਾ ਪਹਿਲਾ ਸਾਰਾ ਜਨਮ ਜੋ ਮੈਂ ਹਿੰਦੂ ਦੇ ਨਾਤੇ ਕੀਤਾ ਹੈ ਉਹ ਸਾਰਾ ਵਿਅਰਥ ਸੀ ਔਰ ਮੈਂ ਦੁਬਾਰਾ ਜਨਮ ਲੈ ਰਿਹਾ। ਮੈਂ ਗੰਭੀਰਤਾ ਤੇ ਦ੍ਰਿੜਤਾ ਨਾਲ ਐਲਾਨ ਕਰਦਾ ਕਿ ਮੈਂ ਇਸ ਧਰਮ ਪਰਿਵਰਤਨ ਤੋਂ ਬਾਅਦ ਹੁਣ ਆਪਣਾ ਜੀਵਨ ਜਿਹੜਾ ਬੁੱਧ ਦੇ ਸਿਧਾਂਤਾਂ ਤੇ ਉਸ ਦੀਆਂ ਸਿੱਖਿਆਵਾਂ ਔਰ ਉਹਨਾਂ ਦਾ ਧੰਮ ਜਿਹੜਾ ਉਹਨਾਂ ਦਾ ਸਿਧਾਂਤ ਉਹਦੇ ਅਨੁਸਾਰ ਹੀ ਮੈਂ ਇਸ ਤੋਂ ਜੀਵਨ ਸੇਧ ਲਵਾਂਗਾ। ਸੋ ਜ਼ਾਹਰ ਹੈ ਕਿ ਜੇ ਤੁਸੀਂ ਹੁਣ ਇਹ ਉਹਨਾਂ ਦੇ ਜਿਹੜੇ 22 ਪ੍ਰਣ ਨੇ ਇਹ ਦੇਖਦੇ ਹੋ ਔਰ ਦਲਿਤ ਤਾਕਤ ਨੂੰ ਦੇਖਦੇ ਹੋ ਤਾਂ ਫਿਰ ਇਹ ਸਿਰਫ ਕੋਈ ਸੁਪਰੀਮ ਕੋਰਟ ਦਾ ਇੱਕ ਡਾਇਲੂਟ ਐਕਟ ਕਰਨ ਦੇ ਫੈਸਲੇ ਦੇ ਉੱਤੇ ਹੀ ਆਇਆ ਫੁੱਟਿਆ ਲਾਵਾ ਨਹੀਂ ਹੈ ਜੀ। ਇਹ ਹੁਣ ਫੁੱਲ ਫਲੈਜਡ ਇੱਕ ਰੈਵੋਲੂਸ਼ਨ ਬਣਨ ਦੀ ਸਮਰੱਥਾ ਰੱਖਦਾ ਹੈ। ਇਹ ਠੀਕ ਹੈ ਕਿ ਵੀ ਇਹਦਾ ਕੋਈ ਲੀਡਰ ਨਹੀਂ ਹੈ, ਪਰ ਜੇ ਇਸ ਨੂੰ ਕੋਈ ਪ੍ਰੋਪਰ ਡਾਇਰੈਕਸ਼ਨ ਦੇ ਵਿੱਚ ਨਾ ਲਿਜਾਇਆ ਗਿਆ ਤਾਂ ਫਿਰ ਆਰਐਸਐਸ ਕਿਸੇ ਨਾ ਆਨੇ ਬਹਾਨੇ ਇਸ ਨੂੰ ਵਾਇਲੈਂਸ ਦੇ ਖਾਤੇ 'ਚ ਪਾ ਕੇ ਜਾਂ ਹੋਰ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਹੈ ਉਹ ਬਿਲਕੁਲ ਖਤਮ ਵੀ ਕਰ ਸਕਦੀ ਹੈ। ਇਹ ਸਾਰੇ ਜਿਹੜਾ ਇੱਕ ਵਿਰੋਧ ਉੱਠਿਆ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦਾ ਇਹ ਹਿੰਦੂ ਤਵੀਆਂ ਦਾ ਭਾਵੇਂ ਇੱਕ ਕਾਸਟ ਵਾਰ ਵੀ ਸ਼ੁਰੂ ਹੋ ਸਕਦੀ ਹੈ, ਪਰ ਜਦੋਂ ਤੱਕ ਕੋਈ ਉਥਲ ਪੁਥਲ ਨਹੀਂ ਹੁੰਦੀ ਉਦੋਂ ਤੱਕ ਜਿਹੜੀ ਹੈ ਇਹ ਜਿਸ ਕਿਸਮ ਦਾ ਇਹਨਾਂ ਦਾ ਛਾਪਾ ਜਾਂ ਇਹਨਾਂ ਦਾ ਕੰਟਰੋਲ ਹਿੰਦੂ ਤਵੀਆਂ ਦਾ ਹੈ ਇਸ ਨੂੰ ਚੈਲੰਜ ਨਹੀਂ ਸੀ ਕੀਤਾ ਜਾ ਸਕਦਾ। ਸੋ ਅਸੀਂ ਜਿੱਥੇ ਇਸ ਸਾਰੇ ਮੁੱਦੇ ਦੇ ਉੱਤੇ ਆਪਣੇ ਦਲਿਤ ਭੈਣਾਂ ਭਰਾਵਾਂ ਦੇ ਨਾਲ ਖਲੋਤੇ ਔਰ ਅਸੀਂ ਸਮਝਦੇ ਹਾਂ, ਔਰ ਮੇਰੀ ਇਹ ਸਟੇਟਮੈਂਟ ਦੇ ਨਾਲ ਮੈਂ ਕਨਕਲੂਡ ਕਰਾਂ ਇੱਕ ਸੈਗਮੈਂਟ ਨੂੰ, 6 ਆਫ ਦਾ ਦਲਿਤਸ ਬਾਈ ਦਾ ਦਲਿਤਸ ਫॉर द दलित। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਤੁਸੀਂ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ, 36-0137 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।